USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ 107.5 FM ਬੇਕਰਸਫੀਲਡ 1450 AM ਯੂਬਾ ਸਿਟੀ 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ 105.9 FM ਸੈਕਰਾਮੈਂਟੋ। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਡੇ ਜਿੰਨੇ ਵੀ ਲੋਕਲ ਰੇਡੀਓ ਸਟੇਸ਼ਨ ਹੈਗੇ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਅਤੇ ਯੂਟਿਊਬ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 6 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500। ਹੋਮ ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਪਾਬਲਾ ਯੂਬਾ ਸਿਟੀ, ਅਮਰਜੀਤ ਦਸਾਨ, ਜਰਨੈਲ ਸਹੋਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਵਾਸੀ, ਬਲਬੀਰ ਵਾਸੀ ਸੌਸਲੀਟੋ, ਕਰਨੈਲ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰਕਿੰਗ ਗ੍ਰੀਨਵੁੱਡ, ਬਿੰਦਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਬੀਨਾਪਾਲ ਪੈਂਸਲਵੇਨੀਆ, ਮੱਖਣ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਆ, US ਦੀ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਅੱਜ ਡਿਸੀਜ਼ਨ ਦਿੱਤਾ ਹੈਗਾ ਇਲੈਕਟੋਰਲ ਕਾਲਜ ਦੇ ਸੰਬੰਧ ਦੇ ਵਿੱਚ ਵੀ ਜਿਹੜੇ ਪੋਪੂਲਰ ਵੋਟਸ ਜਿਹੜੀਆਂ ਵੀ ਸਟੇਟਸ 'ਚ ਹੁੰਦੀਆਂ ਆ, ਜਿਹੜੇ ਉਹਨਾਂ ਦੇ ਨੁਮਾਇੰਦੇ ਹੁੰਦੇ ਆ ਇਲੈਕਟੋਰਲ ਕਾਲਜ ਦੇ, ਉਹਨਾਂ ਨੂੰ ਜਾ ਕੇ ਉਹੀ ਵੋਟ ਉਹਨਾਂ ਦੇ ਹੱਕ 'ਚ ਪਾਉਣੀ ਪੈਣੀ ਆ। ਇਹ ਪਿਛਲੇ ਸਮੇਂ ਦੇ ਵਿੱਚ ਇਹ 2-3 ਵਾਰੀ ਇਲੈਕਸ਼ਨ ਦੇ ਵਿੱਚ ਇੱਦਾਂ ਦਾ ਡਿਸੀਜਨ ਹੋਇਆ ਸੀ, ਜਿੱਥੇ 4-5 ਜਿਹੜੇ ਇਲੈਕਟੋਰਲ ਸੀਗੇ ਉਹਨਾਂ ਨੇ ਵੱਖ-ਵੱਖ ਕੈਂਡੀਡੇਟਸ ਨੂੰ ਵੋਟਾਂ ਪਾਈਆਂ ਅਤੇ ਉਹਨਾਂ ਨੂੰ ਜਿਹੜਾ ਫਾਈਨ ਵੀ ਸਟੇਟ ਵੱਲੋਂ ਕੀਤਾ ਗਿਆ। 3 ਪ੍ਰੈਜ਼ੀਡੈਂਸ਼ੀਅਲ ਇਲੈਕਟੋਰਲ ਜਿਹੜੇ ਸੀਗੇ ਵਾਸ਼ਿੰਗਟਨ ਸਟੇਟ ਦੇ ਵਿੱਚ, ਇੱਕ ਨੇ ਜਿੱਦਾਂ ਕੋਲਿਨ ਪਾਵਲ ਨੂੰ 2016 'ਚ ਵੋਟ ਪਾਤੀ ਸੀ, ਜਦ ਕਿ ਉਹਨਾਂ ਦੀ ਵੋਟ ਬਣਦੀ ਸੀ ਹਿਲਰੀ ਕਲਿੰਟਨ ਨੂੰ, ਕਿਉਂਕਿ ਪੂਰੀ ਸਟੇਟ ਦੇ ਵਿੱਚ ਮੈਜੋਰਟੀ ਦੇ ਵਿੱਚ ਜਿਹੜੀਆਂ ਵੋਟ ਸੀਗੀਆਂ ਉਹ ਜਿਹੜੀਆਂ ਹਿਲਰੀ ਕਲਿੰਟਨ ਦੇ ਹੱਕ 'ਚ ਗਈਆਂ ਸੀਗੀਆਂ। ਸੋ ਇੱਕ ਵੋਟ ਉਹਨਾਂ ਨੇ ਕੋਈ ਐਂਟੀ ਕੀਸਟੋਨ ਐਕਸਲ ਜਿਹੜਾ ਪਾਈਪਲਾਈਨ ਆ ਉਹਦਾ ਪ੍ਰੋਟੈਸਟਰ ਫੇਥ ਸਪੋਟਡ ਈਗਲ ਸੀ, ਅਤੇ ਉਹਨਾਂ ਨੂੰ $1000 ਦਾ ਜਿਹੜਾ ਫਾਈਨ ਕੀਤਾ ਗਿਆ ਸੀ। ਜੀ, ਸੋ ਹੁਣ ਸੂਬਿਆਂ ਦੇ ਕੋਲ ਅਧਿਕਾਰ ਜਿਹੜਾ ਇੱਕ ਹਿਸਾਬ ਦੇ ਨਾਲ ਸੁਪਰੀਮ ਕੋਰਟ ਨੇ ਦੇ ਦਿੱਤਾ ਆ ਵੀ ਜੇ ਕੋਈ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਜਿਹੜਾ ਉਸ ਪਾਰਟੀ ਦੇ ਵੱਲੋਂ ਚੁਣਿਆ ਜਾਂਦਾ ਅਤੇ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਜਿਹੜਾ ਇਲੈਕਟੋਰਲ ਕਾਲਜ ਵਾਲੇ ਹੁੰਦੇ ਆ, ਜੇ ਉਸ ਦੇ ਅਗੇਂਸਟ ਪਾਉਂਦੇ ਤਾਂ ਉਹਨਾਂ ਨੂੰ ਸਜ਼ਾ ਜਿਹੜੀ ਉਹ ਦਿੱਤੀ ਜਾ ਸਕਦੀ ਹੈਗੀ ਆ। ਇਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਕਿਹਾ ਜਾ ਰਿਹਾ ਸੀਗਾ ਵੀ ਜਦੋਂ ਇਸ ਚੀਜ਼ ਦੀ ਸ਼ੁਰੂਆਤ ਹੋਈ ਆ, ਪਹਿਲੋਂ ਲੋਕ ਆਪਣੇ ਕੌਨਸ਼ੀਅਸ ਆਪਣੇ ਜਿਹੜੇ ਦਿਲ ਦੀ ਆਵਾਜ਼ ਸੁਣ ਕੇ ਕਰਦੇ ਸੀਗੇ, ਪਰ ਜਦੋਂ ਤੋਂ ਫਿਰ 2 ਪਾਰਟੀ ਸਿਸਟਮ ਪ੍ਰਮੁੱਖ ਹੋਇਆ, ਉਦੋਂ ਪਾਰਟੀ ਲਾਈਨ ਦੇ ਹਿਸਾਬ ਦੇ ਨਾਲ ਹੀ ਜਿਹੜੀ ਇਲੈਕਟੋਰਲ ਵੋਟਾਂ ਜਿਹੜੀਆਂ ਉਹ ਪੈਂਦੀਆਂ ਰਹੀਆਂ। ਅਤੇ ਹੁਣ ਇਹ ਜਿਹੜੇ ਕੁਛ ਇਲੈਕਟੋਰਲ ਕਾਲਜ ਵਾਲੇ ਜਿਹੜੇ ਵੋਟਰਸ ਸੀਗੇ, ਜਿਹੜੇ ਵੋਟ ਪਾਉਂਦੇ ਨੇ, ਉਹਨਾਂ ਨੇ ਕਿਹਾ ਵੀ ਸਾਨੂੰ ਸਾਡੇ ਦਿਲ ਦੀ ਆਵਾਜ਼ ਦੇ ਹਿਸਾਬ ਦੇ ਨਾਲ ਹੀ ਜਿਹੜੀ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਹੋਣਾ ਚਾਹੀਦਾ ਆ। ਕਈ ਲੋਕ ਜਿਹੜੇ ਇਲੈਕਟੋਰਲ ਕਾਲਜ ਨੂੰ ਵੋਟਰ ਸਪਰੈਸ਼ਨ ਦੇ ਵਜੋਂ ਵੀ ਜਿਹੜੀ ਉਹ ਗੱਲ ਨੂੰ ਉਹ ਆਖਦੇ ਆ, ਪਰ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਸੁਪਰੀਮ ਕੋਰਟ ਨੇ ਇਲੈਕਟੋਰਲ ਕਾਲਜ ਦੇ ਹੱਕ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਉਹ ਖੜ੍ਹੇ ਨੇ। ਅਤੇ ਕਈਆਂ ਦਾ ਇਹ ਕਹਿਣਾ ਵੀ ਇਹ ਫੂਲ ਪ੍ਰੂਫ ਮੈਥਡ ਹੈਗਾ ਆ, ਤਾਂ ਜੋ ਜਿੱਥੇ ਘੱਟ ਆਬਾਦੀ ਵੀ ਆ ਉਹਨਾਂ ਦੀ ਵੀ ਆਵਾਜ਼ ਜਿਹੜੀ ਆ ਇਸ ਦੇ ਜ਼ਰੀਏ ਬਰਾਬਰ ਜਿਹੜੀ ਉਸ ਹਿਸਾਬ ਦੇ ਨਾਲ ਰਹਿੰਦੀ ਆ ਜਦੋਂ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਉਹ ਆਉਂਦੀਆਂ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਜੇ 2020 ਦੇ ਵਿੱਚ ਕੋਈ ਇਲੈਕਟੋਰਲ ਕਾਲਜ ਦੀ ਜਦੋਂ ਵੋਟ ਆਉਂਦੀ ਆ, ਕੋਈ ਕਿਸੇ ਦੇ ਅਗੇਂਸਟ ਜਾਂ ਵਿਰੋਧ ਦੇ ਵਿੱਚ ਪਾਰਟੀ ਲਾਈਨਸ ਤੋਂ ਜਾਂ ਉਸ ਸੂਬੇ ਦੇ ਜਿਹੜੇ ਕਾਨੂੰਨਾਂ ਦੇ ਮੁਤਾਬਕ ਉਹ ਨਹੀਂ ਪਾਉਂਦਾ, ਤਾਂ ਉੱਥੇ ਫਿਰ ਕਿੱਦਾਂ ਦਾ ਵਰਤਾਰਾ ਜਿਹੜਾ ਉਹ ਹੋ ਸਕਦਾ ਆ। ਪਰ ਕਾਫੀ ਜਿਹੜਾ ਸਪਸ਼ਟ ਆ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਇਸ ਦੇ ਉੱਤੇ
ਕਰ ਦਿੱਤਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਜੋ ਬਾਈਡਨ ਨੂੰ ਲੈ ਕੇ ਆ, ਕੱਲ੍ਹ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਇਹ ਕਿਹਾ ਵੀ ਜੇ ਮੇਰੀ ਜਿੱਤ ਹੁੰਦੀ ਆ ਆਉਣ ਵਾਲੀ ਇਲੈਕਸ਼ਨ ਦੇ ਵਿੱਚ, ਅਤੇ ਜਿਹੜਾ ਆ ਵੀ ਮੈਂ ਜਿਹੜਾ ਨੇਸ਼ਨ ਆ ਉਸ ਨੂੰ ਟਰਾਂਸਫਾਰਮ ਕਰਨ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਆਉਣਗੀਆਂ ਆਉਣ ਵਾਲੇ ਸਮੇਂ 'ਚ। ਸੋ ਇਹ ਡਿਪੈਂਡ ਕਰਦਾ ਆ ਵੀ ਉਹਨਾਂ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਕਿਹਨੂੰ ਉਹ ਪਿਕ ਕਰਦੇ ਹੈਗੇ ਆ। ਉਹਨਾਂ ਦੇ ਉੱਤੇ ਪ੍ਰੈਸ਼ਰ ਬਣਿਆ ਆ ਵੀ ਕੋਈ ਕਾਲੇ ਮੂਲ ਦੀ ਜਿਹੜੀ ਲੇਡੀ ਆ ਉਸ ਨੂੰ ਪਿਕ ਕਰਨ। ਉਹ ਪਹਿਲਾਂ ਹੀ ਇਹ ਡਿਸਾਈਡ ਕਰ ਚੁੱਕੇ ਆ ਵੀ ਜਿਹੜਾ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਉਹ ਇੱਕ ਲੇਡੀ ਹੀ ਹੋਵੇਗੀ। ਜੀ, ਇੱਕ ਹੋਰ ਹਰਜੋਤ ਸਿੰਘ ਜੀ, ਇੱਕ ਅਦਾਲਤੀ ਫੈਸਲੇ ਦੇ ਵਿੱਚ ਇੱਕ ਫੈਡਰਲ ਜਿਹੜੀ ਕੋਰਟ ਆ ਉੱਥੋਂ ਡਿਸਟ੍ਰਿਕਟ ਕੋਰਟ ਤੋਂ ਮਾਫੀ ਚਾਹੁੰਦਾ ਵੀ ਉਹਨਾਂ ਨੇ ਜਿਹੜੀ ਡਕੋਟਾ ਐਕਸੈਸ ਪਾਈਪਲਾਈਨ ਆ ਉਸ ਨੂੰ 5 ਅਗਸਤ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਵੀ 30 ਦਿਨਾਂ ਦੇ ਵਿੱਚ ਜਿਹੜੀ ਉਹ ਬੰਦ ਕੀਤੀ ਜਾਵੇ। US ਡਿਸਟ੍ਰਿਕਟ ਕੋਰਟ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਉਹਨਾਂ ਨੇ ਜਿਹੜੀ ਆਰਮੀ ਕਾਰਪਸ ਆਫ ਇੰਜੀਨੀਅਰਸ ਆ ਉਹਨਾਂ ਦੇ ਪਰਮਿਟ ਨੂੰ ਕਹਿੰਦੇ ਆ ਵੀ ਰੱਦ ਜਿਹੜਾ ਇਸ ਦੇ ਵਿੱਚ ਕੀਤਾ, ਅਤੇ ਜਿਹੜਾ 3 ਸਾਲ ਜਿਹੜੇ ਹੋ ਗਏ ਨੇ ਹਰਜੋਤ ਸਿੰਘ ਜੀ ਇਸ ਪਾਈਪਲਾਈਨ ਨੂੰ ਬਣਨ ਦੀ ਕਗਾਰ ਦੇ ਉੱਤੇ ਬਣੇ ਹੋਏ ਆ। ਨਾਰਥ ਡਕੋਟਾ ਦੇ ਬੇਕਨ ਸ਼ੈਲ ਬੇਸਿਨ ਤੋਂ ਜਿਹੜਾ ਇਲੀਨੋਇਸ ਤੱਕ ਜਿਹੜੀ ਇਹ ਜਾਣੀ ਹੈਗੀ ਆ ਉਸ ਦੇ ਉੱਤੇ ਰੋਕ ਲਾ ਦਿੱਤੀ ਆ। ਜਿਹੜੀ ਸਿਊਜ਼ ਰੌਕ ਸਿਊਜ਼ ਟਰਾਈਬ ਜਿਹੜੀ ਹੈਗੀ ਆ, ਸਟੈਂਡਿੰਗ ਰੌਕ ਸਿਊਜ਼ ਟਰਾਈਬ, ਉਹਨਾਂ ਨੇ ਅਤੇ ਇਨਵਾਇਰਮੈਂਟਲ ਐਕਟਿਵਿਸਟ ਆ ਉਹਨਾਂ ਨੇ ਇਹ ਆਖਿਆ ਸੀਗਾ ਵੀ ਇਸ ਦੇ ਕਰਕੇ ਜਿਹੜੀਆਂ ਆਇਲ ਸਪਿਲਸ ਹੋਣਗੀਆਂ ਉਹ ਵਾਟਰ ਸੋਰਸ ਜਿਹੜੇ ਪਾਣੀ ਦੇ ਹੈਗੇ ਨੇ ਸਾਧਨ, ਅਤੇ ਜਿਹੜਾ ਉਹਨਾਂ ਦਾ ਕਹਿੰਦੇ ਕਲਚਰ ਹੈਗਾ ਆ ਜਿਹੜਾ ਸਟੈਂਡਿੰਗ ਰੌਕ ਸਿਊਜ਼ ਟਰਾਈਬ ਦਾ ਆ ਉਸ ਨੂੰ ਖਤਰੇ ਦੇ ਵਿੱਚ ਜਿਹੜਾ ਉਹ ਪਾਉਂਦਾ ਹੈਗਾ ਆ। ਜਿਹੜੀ ਅਦਾਲਤ ਆ ਉਸ ਨੇ ਇਸ ਪਾਈਪਲਾਈਨ ਨੂੰ ਸ਼ਟ ਡਾਊਨ ਕਰਨ ਦੇ ਉਦੋਂ ਤੱਕ ਜਿਹੜੇ ਆਦੇਸ਼ ਦਿੱਤੇ ਨੇ, ਕਹਿੰਦੇ ਜਿੰਨੀ ਦੇਰ ਤੱਕ ਫੁੱਲ ਇਨਵਾਇਰਮੈਂਟਲ ਰਿਵਿਊ ਜਿਹੜਾ ਆ ਇਸ ਦਾ ਨਹੀਂ ਹੋ ਜਾਂਦਾ। ਜਿਹੜੀਆਂ ਇਸ ਦੇ ਵਿੱਚ ਦੂਜੇ ਪਾਸੇ ਦੀਆਂ ਕਹਿ ਲਓ ਹਰਜੋਤ ਸਿੰਘ ਜੀ ਪਾਰਟੀ ਸੀਗੀਆਂ ਜਿਹੜੀਆਂ ਇਸ ਪਾਈਪਲਾਈਨ ਦੇ ਹੱਕ ਦੇ ਵਿੱਚ ਆ, ਉਹਨਾਂ ਨੇ ਜਿਹੜਾ ਕਿਹਾ ਵੀ ਅਸੀਂ ਜਿਹੜਾ ਇਨਵਾਇਰਮੈਂਟਲ ਇੰਪੈਕਟ ਸਟੇਟਮੈਂਟਸ ਆ ਉਹ ਸਾਰਾ ਕੁਛ ਜਿਹੜਾ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ, ਸਾਰਾ ਕੁਝ ਠੀਕ ਹੈਗਾ, ਇਸ ਦਾ ਕੋਈ ਭੈੜਾ ਅਸਰ ਨਹੀਂ ਆ। ਪਰ ਅਦਾਲਤ ਨੇ ਕਿਹਾ ਵੀ ਤੁਹਾਡੇ ਜਿਹੜੇ ਆ ਡਾਕੂਮੈਂਟਸ ਇਸ ਦੇ ਹਿਸਾਬ ਦੇ ਨਾਲ ਪੂਰੇ ਨਹੀਂ ਹੈਗੇ ਅਤੇ ਇਸ ਦਾ ਰਿਵਿਊ ਜਿਹੜਾ ਉਹ ਹੋਣਾ ਬਾਕੀ ਆ। ਇਸ ਕਰਕੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਹ ਰਿਵਿਊ ਸਾਡੇ ਕੋਲ ਆ ਨਹੀਂ ਜਾਂਦਾ ਉਨੀ ਦੇਰ ਤੱਕ ਇਸ ਨੂੰ ਅਸੀਂ ਰੋਕਣ ਦੇ ਆਦੇਸ਼ ਜਿਹੜੇ ਉਹ ਦੇ ਰਹੇ ਹਾਂ, ਪਰਮਿਟ ਨੂੰ ਜਿਹੜਾ ਉਹ ਰੱਦ ਕਰ ਰਹੇ ਹਾਂ। ਸੋ 30 ਦਿਨ ਹੈਗੇ ਨੇ ਉਹਨਾਂ ਨੂੰ ਆਪਣੇ ਜਿਹੜੇ ਉੱਥੇ ਸਾਰਾ ਜਿਹੜਾ ਕੰਮ ਚੱਲ ਰਿਹਾ ਆ ਉਸ ਨੂੰ ਬੰਦ ਕਰਨ ਦੇ ਲਈ। ਸੋ ਦੇਖਦੇ ਹਾਂ ਕੀ ਬਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਪਿਛਲੇ ਪ੍ਰਸ਼ਾਸਨ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਰੌਲਾ ਰੱਪਾ ਜਿਹੜਾ ਉਹ ਰਿਹਾ ਸੀਗਾ, ਅਤੇ ਜਦ ਹੀ ਟਰੰਪ ਪ੍ਰਸ਼ਾਸਨ ਆਇਆ ਸੀ ਉਹਨਾਂ ਨੇ ਜਲਦ ਹੀ ਇਸ ਨੂੰ ਬਣਾਉਣ ਦੀ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਸੀਗੀ। ਜੀ, ਅਗਲੀ ਖਬਰ ਜਿਹੜੀ ਆ PPP ਲੋਨ ਨੂੰ ਲੈ ਕੇ ਹੈਗੀ ਆ। ਸਾਰਿਆਂ ਨੂੰ ਪਤਾ ਹੀ ਸਰੋਤਿਆਂ ਨੂੰ PPP ਲੋਨ ਦੀ ਜਿਹੜੀ ਡੇਟ ਆ ਉਹ ਹੁਣ ਪਹਿਲਾਂ ਜੂਨ 30 ਸੀ, ਉਸ ਨੂੰ ਅਗਸਤ 8 ਤੱਕ ਐਕਸਟੈਂਡ ਕਰ ਦਿੱਤਾ ਗਿਆ ਆ, ਅਤੇ ਸ਼ਨੀਚਰਵਾਰ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ ਸਾਈਨ ਵੀ ਕਰ ਦਿੱਤੇ ਤਾਂ ਕਿ ਉਹ ਜਿਹੜਾ ਕਾਨੂੰਨ ਲਾਅ ਬਣ ਸਕੇ। ਸੋ ਦੋਨਾਂ ਹੀ ਜਿਹੜੇ ਚੈਂਬਰਸ ਹੈਗੇ ਕਾਂਗਰਸ ਦੇ ਉਹਨਾਂ ਨੇ ਵੋਟ ਕਰ ਦਿੱਤੀ ਸੀ ਐਕਸਟੈਂਸ਼ਨ ਦੀ। ਸੋ ਹੋਪਫੁਲੀ ਆਉਣ ਵਾਲੇ ਕੁਛ ਕੁ ਦਿਨਾਂ 'ਚ ਹੁਣ ਜਿਹੜੇ ਲੋਕ ਰਹਿ ਗਏ ਸੀ ਸਮਾਲ ਬਿਜ਼ਨਸਿਸ ਆਪਣਾ ਲੋਨ ਲੈਣ ਤੋਂ ਪੇ ਚੈੱਕ ਪ੍ਰੋਟੈਕਸ਼ਨ ਵਾਲਾ ਉਹ ਅਪਲਾਈ ਕਰ ਸਕਣਗੇ। ਅਤੇ ਨਾਲ ਦੀ ਨਾਲ ਡੈਮੋਕ੍ਰੇਟਸ ਨੇ ਜਿਹੜੀ ਡਿਮਾਂਡ ਕੀਤੀ ਸੀ ਵੀ ਜਿਹੜੀ ਟ੍ਰੇਜਰੀ ਡਿਪਾਰਟਮੈਂਟ ਆ ਉਹਨਾਂ ਨੂੰ ਅਤੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੂੰ ਸਾਰੇ ਹੀ ਜਿਹੜੇ ਬਿਜ਼ਨਸਿਸ ਆ ਉਹਨਾਂ ਦੀ ਲਿਸਟ ਡਿਸਕਲੋਜ਼ ਕਰਨੀ ਚਾਹੀਦੀ ਆ ਜਿਨ੍ਹਾਂ ਨੂੰ 1,50,000 ਤੋਂ ਵੱਧ ਦਾ ਜਿਹੜਾ ਲੋਨ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਜਿਹੜਾ ਦਿੱਤਾ ਗਿਆ ਹੈਗਾ ਆ। ਪਹਿਲਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਾ ਕੀਤੀ ਸੀ, ਬਾਅਦ ਦੇ ਵਿੱਚ ਜਿਹੜੀ ਆ ਹਾਂ ਕਰ ਦਿੱਤੀ, ਅਤੇ ਅੱਜ ਉਹ ਜਿਹੜੀ ਲਿਸਟ ਆ SBA ਵੱਲੋਂ ਰਿਲੀਜ਼ ਕਰ ਦਿੱਤੀ ਗਈ ਆ, ਅਤੇ ਉਹਨਾਂ ਦੇ ਬਿਜ਼ਨਸ ਦੇ ਉੱਤੇ ਜਾ ਕੇ ਜਿਹੜਾ ਉਹਨਾਂ ਦਾ ਵੈਬਸਾਈਟ ਆ ਉੱਥੇ ਦੇਖ ਸਕਦੇ ਹੈਗੇ ਆ। ਸੋ ਕੁਛ ਕੁ ਜਿਹੜੀਆਂ ਡਿਟੇਲਸ ਆਈਆਂ ਉਹਨਾਂ ਦੇ ਮੁਤਾਬਕ ਕਹਿੰਦੇ ਵੀ 4.9 ਮਿਲੀਅਨ ਲੋਨਸ ਦਿੱਤੇ ਗਏ ਹੈਗੇ ਆ ਜਿਹੜੇ ਕਿ ਵਰਥ 521 ਬਿਲੀਅਨ ਬਣਦੇ ਆ, ਅਤੇ ਕੰਪਨੀਆਂ ਨੇ ਇਹ ਵੀ ਕਿਹਾ ਜਿਹੜੀਆਂ 51 ਮਿਲੀਅਨ ਜੌਬਸ ਉਹਦੇ ਨਾਲ ਜਿਹੜੀਆਂ ਸਪੋਰਟ ਹੋਣਗੀਆਂ, ਅਤੇ 132 ਬਿਲੀਅਨ ਡਾਲਰ ਹਜੇ ਫੰਡਸ ਅਵੇਲੇਬਲ ਆ। ਐਵਰੇਜ ਲੋਨ 1,07,000 ਦਾ ਸੀ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਮਨੀ ਲੋਕਾਂ ਨੇ ਰਿਸੀਵ ਕੀਤਾ 68.2 ਬਿਲੀਅਨ, ਉਹ ਤੋਂ ਬਾਅਦ ਟੈਕਸਸ 41.1 ਬਿਲੀਅਨ, ਨਿਊਯਾਰਕ 38.3 ਬਿਲੀਅਨ, ਅਤੇ ਮੋਸਟਲੀ ਕਹਿੰਦੇ ਵੀ ਜਿਹੜੇ ਬਿਜ਼ਨਸਿਸ ਆ ਉਹ ਇਕੋਨੋਮਿਕਲੀ ਡਿਸਟਰੈਸਡ ਏਰੀਆ ਜਿਹੜੇ ਹੈਗੇ ਆ ਉਹਨਾਂ ਨੇ 23% ਲੋਕਾਂ ਨੂੰ ਉੱਥੇ ਬਿਜ਼ਨਸਿਸ ਨੂੰ ਇਹ ਜਿਹੜੇ ਲੋਨ ਮਿਲੇ ਹੈਗੇ ਆ। ਜੀ ਬਿਲਕੁਲ
ਸੋ ਅਜੇ ਵੀ 130 ਬਿਲੀਅਨ ਦੇ ਤਕਰੀਬਨ ਰਾਸ਼ੀ ਜਿਹੜੀ ਉਹ ਬਕਾਇਆ ਹੈਗੀ ਆ। ਸੋ ਉਸ ਨੂੰ ਲੈਣ ਦੇ ਲਈ ਜੇ ਕੋਈ ਅਪਲਾਈ ਕਰਨਾ ਚਾਹੁੰਦਾ ਹੈ PPP ਲੋਨਸ ਦੇ ਲਈ, ਉਹ ਅਜੇ ਵੀ ਉਹਨਾਂ ਦੇ ਕੋਲ ਸਮਾਂ ਜਿਹੜਾ ਆਈ ਥਿੰਕ ਜਿੱਦਾਂ ਤੁਸੀਂ ਦੱਸਿਆ ਅਗਸਤ ਦੇ ਐਂਡ ਤੱਕ ਉਹਨਾਂ ਨੇ ਐਕਸਟੈਂਡ ਕਰ ਦਿੱਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੁਣੇ ਨਿਊਯਾਰਕ ਦੇ ਜਿਹੜੇ ਗਵਰਨਰ ਕੁਮੋ ਹੈਗੇ ਆ, ਉਹ ਆਪਣੀ ਕਰੋਨਾ ਵਾਇਰਸ ਪੈਂਡੈਮਿਕ ਦੇ ਨਾਲ ਸੰਬੰਧਿਤ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਰਹੇ ਸੀਗੇ, ਜਿਸ ਦੇ ਵਿੱਚ ਉਹਨਾਂ ਨੇ ਇਹ ਹੁਣ ਕਿਹਾ ਵੀ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹ ਕਹਿੰਦੇ ਕਰੋਨਾ ਵਾਇਰਸ ਪੈਂਡੈਮਿਕ ਨੂੰ ਅਨੇਬਲ ਜਿਹੜੇ ਉਹ ਕਰ ਰਹੇ ਨੇ। ਵੀ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਕਹਿੰਦੇ ਤਾਂ ਜਿਹੜਾ ਕਾਫੀ ਕੁਛ ਹੈਗਾ ਆ, ਜਿਹੜੇ ਜ਼ਿਆਦਾਤਰ ਕਹਿੰਦੇ ਕਈ ਵਾਰੀ ਜ਼ਰੂਰੀ ਨਹੀਂ ਆ ਵੀ ਉਹ ਫੈਕਟ ਵੀ ਜਿਹੜੇ ਆ ਉਹ ਹੋਣ ਅਤੇ ਜਾਂ ਉਹ ਸੱਚ ਵੀ ਜਿਹੜਾ ਉਹ ਹੋਵੇ। ਸੋ ਪਹਿਲੋਂ ਕਹਿੰਦੇ ਉਹਨਾਂ ਨੇ ਡਿਨਾਈ ਕੀਤਾ ਕਰੋਨਾ ਵਾਇਰਸ ਨੂੰ, ਫਿਰ ਉਹਨਾਂ ਨੇ ਕਿਹਾ ਵੀ ਇਹ ਫਲੂ ਵਰਗਾ ਹੀ ਆ, ਕਹਿੰਦੇ ਈਸਟਰ ਤੱਕ ਚਲੇ ਜਾਣਾ ਆ, ਗਰਮੀਆਂ ਦੇ ਵਿੱਚ ਇਸ ਨੇ ਡਿਸਪੇਅਰ ਹੋ ਜਾਣਾ ਆ। ਕਹਿੰਦੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉਹਨਾਂ ਨੇ ਕਹੀਆਂ, ਇਹ ਕੋਈ ਵੀ ਉਹਨਾਂ ਦੇ ਵਿੱਚੋਂ ਸੱਚ ਜਿਹੜੀ ਉਹ ਸਾਬਤ ਨਹੀਂ ਹੋਈ, ਜਿਹੜੀਆਂ ਫੈਕਟ ਜਿਹੜੀਆਂ ਉਹ ਨਹੀਂ ਸੀਗੀਆਂ। ਸੋ ਕਹਿੰਦੇ ਵੀ ਉਹਨਾਂ ਦੀਆਂ ਅਜਿਹੀਆਂ ਗੱਲਾਂ ਕਹਿਣ ਦੇ ਕਰਕੇ ਉਹ ਕਿਤੇ ਨਾ ਕਿਤੇ ਕਰੋਨਾ ਵਾਇਰਸ ਨੂੰ ਅਨੇਬਲ ਜਿਹੜਾ ਉਹ ਕਰ ਰਹੇ ਨੇ। ਨਿਊਯਾਰਕ ਜਿਹੜੇ ਕਹਿ ਸਕਦੇ ਹਾਂ ਵੀ ਜਦੋਂ ਸ਼ੁਰੂਆਤੀ ਦੌਰ ਸੀਗਾ ਉਸ ਦੇ ਵਿੱਚ ਸਭ ਤੋਂ ਵਰਸਟ ਹਿੱਟ ਜਿਹੜੀ ਸਿਟੀ ਅਤੇ ਸਟੇਟ ਦੇ ਵਜੋਂ ਜਿਹੜੀ ਉਹ ਉੱਭਰ ਕੇ ਆਈ ਸੀਗੀ, ਅਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਉੱਥੇ ਮਰ ਗਏ ਸੀਗੇ ਕਰੋਨਾ ਵਾਇਰਸ ਦੇ ਕਰਕੇ, ਅਤੇ ਲੱਖਾਂ ਦੀ ਸੰਖਿਆ ਦੇ ਵਿੱਚ ਉੱਥੇ ਜਿਹੜੇ ਉਸ ਤੋਂ ਪੀੜਤ ਹੋਏ ਸੀਗੇ। ਸੋ ਅੱਜ ਉਹਨਾਂ ਨੇ ਇਸ ਦੇ ਉੱਤੇ ਜ਼ਰੂਰ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜਾ ਇਹ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੇ ਜ਼ਰੀਏ ਉਹਨਾਂ ਨੇ ਵਾਰ ਕੀਤਾ ਹੈਗਾ ਜੀ। ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਕਰੋਨਾ ਵਾਇਰਸ ਦੇ ਨਾਲ ਬੇਰੀਏ ਦੇ ਵਿੱਚ ਜਿਹੜੀ ਸਿਲੀਕਨ ਵੈਲੀ ਦੇ ਵਿੱਚ ਜਿਹੜੀ ਹਾਇਰਿੰਗ ਆ ਉਹ ਪਰਮਾਨੈਂਟਲੀ ਕਹਿੰਦੇ ਚੇਂਜ ਹੋ ਜਾਊਗੀ। ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਆਉਣਗੀਆਂ। ਕਹਿੰਦੇ ਪਈ ਸਿਲੀਕਨ ਵੈਲੀ ਦੇ ਵਿੱਚ 69,000 ਦੇ ਕਰੀਬ ਜਿਹੜੇ ਸਟਾਰਟਅਪ ਕੰਪਨੀਆਂ ਦੇ EMPLOYEE ਆ ਉਹ ਲੇ ਆਫ ਹੋਏ ਆ ਸਿੰਸ ਮਾਰਚ ਤੋਂ ਲੈ ਕੇ ਹੁਣ ਤੱਕ। ਸੋ ਕਿਉਂਕਿ ਪਹਿਲਾਂ ਬਹੁਤ ਘੱਟ ਖਬਰਾਂ ਆਈਆਂ ਵੀ IT ਇੰਡਸਟਰੀ ਜਿਹੜੀ ਉਹ ਸਟਰੋਂਗ ਹੈਗੀ ਆ, ਪਰ ਹੁਣ ਇਹ ਆਈ ਆ ਵੀ 69,000 ਦੇ ਕਰੀਬ EMPLOYEE ਮਾਰਚ ਤੋਂ ਲੈ ਕੇ ਹੁਣ ਤੱਕ ਸਿਲੀਕਨ ਵੈਲੀ ਦੀਆਂ ਸਟਾਰਟਅਪ ਕੰਪਨੀਆਂ 'ਚ ਲੇ ਆਫ ਹੋ ਚੁੱਕੇ ਹੈਗੇ ਆ। ਸਿਲੀਕਨ ਵੈਲੀ ਦੀਆਂ ਜਿਹੜੀਆਂ ਕੰਪਨੀਆਂ ਦੇ ਹੈੱਡਕੁਆਟਰਸ ਆ ਉਹ ਕਹਿੰਦੇ ਵੀ ਡਿਵਰਸਿਟੀ ਹਾਇਰ ਕਰਨੀ ਚਾਹੁੰਦੇ ਆ, ਐਪਲ, ਫੇਸਬੁੱਕ, ਗੂਗਲ ਅਤੇ ਮਾਈਕਰੋਸੋਫਟ। ਸੋ ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤੇ EMPLOYEE ਜਿਹੜੇ ਆ ਉਹ ਰਿਮੋਟਲੀ ਘਰਾਂ ਤੋਂ ਕੰਮ ਕਰਨਗੇ। ਕਹਿੰਦੇ ਵੀ ਉਹਦੇ 'ਚ ਬਹੁਤ ਜ਼ਿਆਦਾ ਹੁਣ ਚਾਂਸ ਹੋਣਗੇ ਵੀ ਵੱਖ-ਵੱਖ ਜਿਹੜੇ ਰੇਸਸ ਜਾਂ ਵੱਖ-ਵੱਖ ਕਲਚਰ ਦੇ ਵੱਖ-ਵੱਖ ਧਰਮਾਂ ਦੇ ਲੋਕ ਉਹ ਹਾਇਰ ਕਰਨ ਦੇ ਵਿੱਚ ਐਲੀਜੀਬਲ ਹੋਣਗੇ। ਸੋ ਇਹ ਕਾਫੀ ਕੁਛ ਜਿਹੜੀਆਂ ਚੇਂਜਸ ਆ ਰਹੀਆਂ, ਅਤੇ ਕਹਿੰਦੇ ਵੀ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਉਹ ਵੀ ਬਹੁਤੀਆਂ ਰਿਮੋਟਲੀ ਹੋਣਗੀਆਂ, ਜਿੱਦਾਂ ਅੱਗੇ ਵੀ ਹੁੰਦੀਆਂ ਸੀਆਂ, ਪਰ ਫਿਰ ਵੀ ਇਨ ਹਾਊਸ ਵੀ ਉਹਨਾਂ ਦੀਆਂ 4-4, 5-5 ਇੰਟਰਵਿਊਜ਼ ਹੁੰਦੀਆਂ ਸੀਆਂ। ਹੁਣ ਮੋਸਟਲੀ ਕਹਿੰਦੇ ਪਈ ਜ਼ੂਮ ਦੇ ਨਾਲ ਜਾਂ ਹੋਰ ਜਿਹੜੇ ਤਰੀਕੇ ਆ ਉਹਨਾਂ ਦੇ ਥਰੂ ਇੰਟਰਵਿਊਜ਼ ਹੋਣਗੀਆਂ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੀ ਜਿਹੜੀ ਰੀ-ਇਲੈਕਸ਼ਨ ਨੂੰ ਲੈ ਕੇ ਕੁਛ ਪੋਲਿੰਗਸ ਜਿਹੜੀਆਂ ਸਾਹਮਣੇ ਆਈਆਂ, ਫੌਕਸ ਨੇ ਵੀ ਜਿਹੜੀਆਂ ਉਹ ਪੋਲਸ ਸ਼ੋਅ ਕੀਤੀਆਂ, ਜਿਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਥੋੜ੍ਹੇ ਫੌਕਸ ਦੇ ਉੱਤੇ ਵੀ ਕਹਿੰਦੇ ਆ ਉਹ ਭੜਕ ਗਏ। ਤਕਰੀਬਨ ਸਾਰੀਆਂ ਹੀ ਰਾਈਟ ਨਾਓ ਪੋਲਸ ਦੇ ਵਿੱਚ ਰਾਸ਼ਟਰਪਤੀ ਟਰੰਪ 5 ਤੋਂ 6%, ਕਈ ਥਾਵਾਂ ਦੇ ਉੱਤੇ 10% ਤੱਕ ਜਿਹੜੇ ਪੁਆਇੰਟਸ ਆ ਉਹ ਥੱਲੇ ਜਿਹੜੇ ਉਹ ਚੱਲਦੇ ਜਾ ਰਹੇ ਨੇ ਜੋ ਬਾਈਡਨ ਦੇ ਮੁਕਾਬਲੇ। ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਜਿਹੜੇ ਇਹ ਮੇਰੇ ਕਹਿੰਦੇ ਰਿਪਬਲਿਕਨ ਪਾਰਟੀ ਦੇ ਵਿੱਚ ਤਾਂ 96% ਲੋਕ ਜਿਹੜੇ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਉਹਨਾਂ ਦਾ ਸਮਰਥਨ ਕਰਦੇ ਆ, ਪਰ ਇੱਕ ਹੋਰ ਪੋਲ ਕਹਿੰਦੀ ਆ ਵੀ ਉਹ ਆਂਕੜਾ ਵੀ ਘਟ ਕੇ 82% ਦੇ ਉੱਤੇ ਰਿਪਬਲਿਕਨਸ ਦੇ ਵਿੱਚ ਜਿਹੜਾ ਉਹ ਪਹੁੰਚ ਚੁੱਕਾ ਆ। ਅਤੇ ਫੌਕਸ ਨੇ ਜਦੋਂ ਦਿਖਾਇਆ ਅਤੇ ਰਾਸ਼ਟਰਪਤੀ ਟਰੰਪ ਨੇ ਨਾਲ ਦੇ ਨਾਲ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਵੀ ਇਹ ਵੀ ਜਿਹੜੀਆਂ ਗਲਤ ਫੇਕ ਪੋਲਸ ਜਿਹੜੀਆਂ ਫੌਕਸ ਵਾਲੇ ਜਿਹੜੇ ਉਹ ਸ਼ੋਅ ਕਰੀ ਜਾਂਦੇ ਆ, ਕਹਿੰਦੇ ਇਹ ਵੀ ਦੇਖਣਾ ਬੰਦ ਕਰੋ, ਅਤੇ ਹੁਣ ਕੋਈ ਹੋਰ ਚੈਨਲ ਜਿਹੜੇ ਆ ਲੋਕਾਂ ਨੂੰ ਕਹਿ ਰਹੇ ਆ ਵੀ ਚੈਨਲ ਸਵਿੱਚ ਜਿਹੜੇ ਉਹ ਕਰੋ। ਉੱਧਰ ਜੌਨ ਬੋਲਟਨ ਨੇ ਕਹਿੰਦੇ ਵੀ ਇੱਕ ਬੜਾ ਇੰਟਰਸਟਿੰਗ ਸਟੈਟਿਸਟਿਕਸ ਹੋ ਸਕਦਾ ਆ ਜੇ ਕੋਈ ਪਤਾ ਕਰੇ, ਜੇ ਉਹ ਸਾਹਮਣੇ ਆਵੇ ਵੀ ਰਾਸ਼ਟਰਪਤੀ ਟਰੰਪ TV ਕਿੰਨਾ ਚਿਰ ਦੇਖਦੇ ਆ ਅਤੇ ਓਵਲ ਆਫਿਸ 'ਚ ਕਿੰਨਾ ਸਮਾਂ ਜਿਹੜਾ ਉਹ ਬਤੀਤ ਕਰਦੇ ਆ। ਬੀਤੇ ਵੀਕਐਂਡ ਦੇ ਉੱਤੇ ਇਹ ਬਹੁਤ ਵੱਡੀ ਚਰਚਾ ਜਿਹੜੀ ਉਹ ਬਣੀ ਵੀ ਰਾਸ਼ਟਰਪਤੀ ਟਰੰਪ ਆਪਣੀਆਂ ਡੇਲੀ ਬਰੀਫਿੰਗਸ ਵੀ ਜਿਹੜੀਆਂ ਆ ਉਹ ਪੂਰੀ ਤਰ੍ਹਾਂ ਜਿਹੜੀਆਂ ਉਹ ਨਹੀਂ ਪੜ੍ਹਦੇ, ਜਿਸ ਦੇ ਉੱਤੇ ਜਿਹੜੇ ਪ੍ਰੈਸ ਸਕੱਤਰ ਜਿਹੜੀ ਹੈਗੀ ਆ ਉਹਨਾਂ ਨੂੰ ਕਿਹਾ ਵੀ ਹੀ ਡਜ਼ ਰੀਡ, ਵੀ ਉਹ ਪੜ੍ਹਦੇ ਨੇ, ਉਹ ਜ਼ਰੂਰ ਪੜ੍ਹਦੇ ਨੇ। ਉੱਧਰ ਜੌਨ ਬੋਲਟਨ ਦਾ ਕਥਿਤ ਜਿਹੜਾ ਉਹ ਦਾਅਵਾ, ਇਹ ਹੋਰ ਜਿਹੜੇ ਇਸ ਚੀਜ਼ ਨੂੰ ਲੈ ਕੇ ਵਿਵਾਦ ਜਿਹੜਾ ਆ ਉਹ ਨਵਾਂ ਇਹਨਾਂ ਦੇ ਲਈ ਜਿਹੜਾ ਉਹ ਬਣ ਰਿਹਾ ਹੈਗਾ ਆ।
ਹਾਲ ਦੀ ਘੜੀ ਪੋਲਸ ਦਾ ਦੇਖਿਆ ਜਾਵੇ ਤਾਂ ਹੋਰ ਚੀਜ਼ਾਂ ਨੂੰ ਦੇਖਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਲਈ ਔਕੜਾਂ ਜਿਹੜੀਆਂ ਉਹ ਕਾਫੀਆਂ ਜਿਹੜੀ ਹਾਲ ਦੀ ਘੜੀ ਵੱਧ ਰਹੀਆਂ ਨੇ, ਪਰ ਯੂ ਨੈਵਰ ਨੋ ਨਵੰਬਰ ਤੱਕ ਸਿਚੁਏਸ਼ਨ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਸਕਦੀ ਹੈ। ਜੀ, ਅਗਲੀ ਖਬਰ ਜਿਹੜੀ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਵਿੱਚ ਕਹਿੰਦੇ ਵੀ ਇੱਕ ਹੋਰ ਜਿਹੜੀ ਬਿਮਾਰੀ ਉਹਨਾਂ ਦੇ ਕੁਝ ਪੇਸ਼ੈਂਟ ਲੱਭੇ ਗਏ ਆ, ਜਿਸ ਦਾ ਨਾਮ ਬਬੋਨਿਕ ਪਲੇਗ ਕਰਕੇ ਦੱਸਿਆ ਗਿਆ ਹੈਗਾ। ਕਹਿੰਦੇ ਵੀ 3-4 ਪੇਸ਼ੈਂਟ ਮੰਗੋਲੀਆ, ਜਿਹੜਾ ਉਹਨਾਂ ਦਾ ਚਾਈਨਾ ਦਾ ਇਨਰ ਮੰਗੋਲੀਆ ਰੀਜਨ ਹੈਗਾ, ਉੱਥੇ ਇਹ ਜਿਹੜੇ ਪੇਸ਼ੈਂਟ ਆ ਪਾਏ ਗਏ ਹੈਗੇ ਆ। ਸੋ ਇਹ ਖਤਰੇ ਵਾਲੀ ਗੱਲ ਹੈਗੀ। ਇਸੇ ਤਰ੍ਹਾਂ ਹੁਣ ਜਾਪਾਨ ਦੇ ਵਿੱਚ ਜਿਹੜੇ ਫਲੱਡ ਆਏ ਆ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ। 18 ਦੇ ਕਰੀਬ ਲੋਕਾਂ ਦੀ ਆਲਰੇਡੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ। 14 ਉੱਥੇ ਜਿਹੜੇ ਆ ਹਜੇ ਤੱਕ ਮਿਸਿੰਗ ਹੈਗੇ ਆ, ਕੁਮਾਮੋਟੋ ਅਤੇ ਕਾਗੋਸ਼ੀਮਾ ਏਰੀਏ ਦੇ ਵਿੱਚ। ਅਤੇ ਜਾਪਾਨ ਦੀ ਜਿਹੜੀ ਮੈਟਰੋਲੋਜੀਕਲ ਏਜੰਸੀ ਹੈਗੀ ਆ, ਉਹਨਾਂ ਨੇ ਕਿਹਾ ਵੀ 2,70,000 ਲੋਕਾਂ ਨੂੰ ਇਵੈਕੂਏਟ ਕਰਨ ਦੇ ਲਈ ਕਿਹਾ ਗਿਆ ਹੈ। ਜੀ, ਕੱਲ੍ਹ ਫੀਨਿਕਸ ਦੇ ਵਿੱਚ ਕਹਿੰਦੇ ਆ ਕਾਫੀ ਪ੍ਰੋਟੈਸਟ ਅਚਾਨਕ ਜਿਹੜੇ ਉਹ ਹੋ ਗਏ, ਜਦ ਇੱਕ ਵੀਡੀਓ ਉਸ 'ਤੇ ਵਾਇਰਲ ਹੋਈ। ਪੁਲਿਸ ਦੇ ਦੁਆਰਾ ਕਹਿੰਦੇ ਇੱਕ ਪਾਰਕ ਗੱਡੀ ਦੇ ਵਿੱਚ ਬੈਠੇ ਇਨਸਾਨ ਨੂੰ ਜਿਹੜੀਆਂ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਪੁਲਿਸ ਵਾਲਿਆਂ ਨੇ ਜਦ ਇਹ ਉਸ ਨੂੰ ਘੇਰ ਕੇ ਖੜ੍ਹੇ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਹਿੱਲਣਾ ਬੰਦ ਕਰ, ਨਹੀਂ ਤਾਂ ਮੈਂ ਤੈਨੂੰ ਜਿਹੜਾ ਗੋਲੀ ਮਾਰ ਦਊਂਗਾ। ਪੁਲਿਸ ਵਾਲਿਆਂ ਦਾ ਜਿਹੜਾ ਉਸ 'ਤੇ ਗਿਆਤ ਸੀਗਾ, ਇਹ ਵੀਡੀਓ ਦੇ ਵਿੱਚ ਕੈਦ ਹੋਇਆ। ਜਿਹੜੇ ਉੱਥੇ ਬਾਈ ਸਟੈਂਡਰਡ ਸੀਗੇ, ਹੋਰ ਲੋਕ ਖੜ੍ਹੇ ਸੀਗੇ, ਉਹਨਾਂ ਨੇ ਕਿਹਾ ਵੀ ਤੁਸੀਂ ਗੋਲੀ ਜਿਹੜੀ ਆ ਉਹ ਨਾ ਚਲਾਇਓ। ਪਰ ਕਹਿੰਦੇ ਕੁਛ ਹੀ ਸਕਿੰਟਾਂ ਬਾਅਦ ਗੋਲੀਆਂ ਦੀ ਬਸ਼ਾਰ ਦੀ ਜਿਹੜੀ ਆ ਉਹ ਉਹਨਾਂ ਨੂੰ ਆਵਾਜ਼ ਆਈ। ਤਕਰੀਬਨ 10 ਕੁ ਗੋਲੀਆਂ ਜਿਹੜੀਆਂ ਉਹ ਵੱਜੀਆਂ ਅਤੇ ਇਹ ਸਾਰਾ ਮਾਮਲਾ ਜਿਹੜਾ ਇੱਕ ਵੀਡੀਓ ਦੇ ਵਿੱਚ ਕੈਦ ਹੋ ਗਿਆ। ਫੀਨਿਕਸ ਐਰੀਜ਼ੋਨਾ ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਹੈਗੀ ਆ। ਪੁਲਿਸ ਡਿਪਾਰਟਮੈਂਟ ਨੇ ਜਿਹੜੀ ਆਪਣੀ ਸਟੇਟਮੈਂਟ ਆ ਉਸ ਦੇ ਵਿੱਚ ਇਹ ਦੱਸਿਆ ਹੈਗਾ ਆ ਵੀ ਕਹਿੰਦੇ ਵੀ ਜਿਸ ਨੂੰ ਅਸੀਂ ਕਹਿ ਰਹੇ ਸੀਗੇ ਉਹ ਗੱਡੀ 'ਚੋਂ ਬਾਹਰ ਨਹੀਂ ਸੀ ਨਿਕਲ ਰਿਹਾ, ਉਸ ਨੂੰ ਉਹਨਾਂ ਨੇ ਕਿਹਾ ਵੀ ਬਾਹਰ ਆ, ਪਰ ਉਹਨੇ ਸ਼ੀਸ਼ੇ ਜਿਹੜੇ ਉਹ ਤਾਂ ਕਰ ਲਏ। ਅਤੇ ਫਿਰ ਕਹਿੰਦੇ ਉਹਨੇ ਹੈਂਡਗਨ ਜਿਹੜੀ ਆ ਉਹ ਪੁਲਿਸ ਦੇ ਵੱਲ ਜਿਹੜੀ ਉਹ ਪੁਆਇੰਟ ਕੀਤੀ, ਜਿਸ ਦੇ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਹੜੀ ਉਸ ਦੇ ਗੱਡੀ ਦਾ ਸ਼ੀਸ਼ਾ ਕਹਿੰਦੇ ਪਹਿਲਾਂ ਤੋੜਿਆ ਅਤੇ ਉਸ ਨੂੰ ਕਾਬੂ ਕਰਨ ਦੀ ਪਹਿਲਾਂ ਉਹਨਾਂ ਦੇ ਮੁਤਾਬਕ ਜਿਹੜਾ ਉਹ ਕੋਸ਼ਿਸ਼ ਕੀਤੀ। ਪਰ ਕਹਿੰਦੇ ਆ ਵੀ ਬਾਅਦ ਦੇ ਵਿੱਚ ਇਹ ਕਨਫਰੰਟਰੇਸ਼ਨ ਇੱਥੇ ਤੱਕ ਵਧੀ ਵੀ ਉਹਨਾਂ ਨੇ ਉੱਥੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ। ਪੁਲਿਸ ਦੇ ਦੁਆਰਾ ਇਸ ਦੀ ਸ਼ਨਾਖਤ ਨਹੀਂ ਕੀਤੀ ਗਈ, ਪਰ ਉੱਥੇ ਦੇ ਇੱਕ ਕੌਂਸਲ ਮੈਂਬਰ ਹੈਗੇ ਆ, ਉਹਨਾਂ ਨੇ ਦੱਸਿਆ ਵੀ ਜਿਹੜਾ ਮਰਨ ਵਾਲਾ ਸੀਗਾ ਉਹ ਉੱਥੇ ਦਾ ਹੀ ਜਿਹੜਾ ਇੱਕ ਵਸਨੀਕ ਜਿਹੜਾ ਉਹ ਸੀਗਾ ਕਾਰਲੋਸ ਜਿਹੜੇ ਗਾਰਸੀਆ, ਉਹਨਾਂ ਨੇ ਜਿਹੜਾ ਦੱਸਿਆ, ਜੋ ਕਿ ਜੇਮਸ ਗਾਰਸੀਆ ਵੀ ਹੈਗੇ ਆ, ਉਹਨਾਂ ਨੇ ਕਹਿੰਦੇ ਵੀ ਉੱਦਾਂ ਜਿਹੜਾ ਉਹ ਦੱਸ ਦਿੱਤਾ ਆ ਵੀ ਕੌਣ ਸੀਗਾ। ਪਰ ਨਾ ਹੀ ਜਿਹੜੇ ਕਹਿੰਦੇ ਵੀ ਅਜੇ ਪੁਲਿਸ ਵਾਲੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਸ ਨੂੰ ਆਇਡੈਂਟੀਫਾਈ ਜਿਹੜਾ ਉਹ ਕੀਤਾ ਗਿਆ। ਫੀਨਿਕਸ ਪੁਲਿਸ ਡਿਪਾਰਟਮੈਂਟ ਨੂੰ ਤੋਂ ਬਾਅਦ ਦੇ ਵਿੱਚ ਇਹ ਗੋਲੀਬਾਰੀ ਦੀ ਜਿਹੜੀ ਵੀਡੀਓ ਵਾਇਰਲ ਹੋਣ ਤੋਂ ਬਾਅਦ 'ਚ ਕਹਿੰਦੇ ਕਾਫੀ ਜ਼ਿਆਦਾ ਉੱਥੇ ਪ੍ਰੋਟੈਸਟ ਜਿਹੜੇ ਉੱਥੇ ਦੇਖੇ ਗਏ। ਜੀ, ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਵਿੱਚ ਕਹਿੰਦੇ ਪਈ ਹੁਣ ਜਿਹੜੀ ਕੰਟਰੀ ਆ ਉਹ 6.6 ਮਿਲੀਅਨ ਲੋਕਾਂ ਨੂੰ, ਜਿਹੜੀ ਉੱਥੇ ਦੀ ਵਿਕਟੋਰੀਆ ਸਟੇਟ ਆ, ਉੱਥੇ ਇੱਕ ਤਰ੍ਹਾਂ ਨਾਲ ਸੀਲ ਆਫ ਕਰਨ ਜਾ ਰਹੇ ਆ, ਕਿਉਂਕਿ ਉੱਥੇ ਕਰੋਨਾ ਵਾਇਰਸ ਦੇ ਪੇਸ਼ੈਂਟ ਕਾਫੀ ਵੱਡੀ ਗਿਣਤੀ ਦੇ ਵਿੱਚ ਪਾਏ ਗਏ ਹੈਗੇ ਆ। ਅਤੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਜਿਹੜੀਆਂ 2 ਸਟੇਟਾਂ ਹੈਗੀਆਂ ਆ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਵੀ ਸਭ ਤੋਂ ਜ਼ਿਆਦਾ ਪੋਪੂਲਸ ਸਟੇਟਸ ਹੈਗੀਆਂ, ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈਗੀ ਆ। ਸੋ ਹੁਣ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਸੀਲ ਕੀਤਾ ਜਾਊਗਾ ਤਾਂ ਕਿ ਜਿਹੜੇ ਕਰੋਨਾ ਦੇ ਪੇਸ਼ੈਂਟ ਉਹ ਵੱਧ ਨਾ ਸਕਣ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਇਵਿਕਸ਼ਨਸ ਆਉਣ ਵਾਲੇ ਸਮੇਂ ਦੇ ਵਿੱਚ, ਇਸ ਸਮਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਉਹ ਵੱਧ ਸਕਦੀਆਂ। ਕਹਿੰਦੇ ਸਕਾਈ ਰਾਕਟ ਜਿਹੜੀਆਂ ਉਹ ਹੋ ਸਕਦੀਆਂ। ਇਵਿਕਸ਼ਨ ਜਿਹੜੇ ਮੋਰੇਟੋਰੀਅਮ ਅਤੇ ਅਨਇੰਪਲੋਇਮੈਂਟ ਬੈਨੀਫਿਟ ਜਿਹੜੇ ਉਹ ਤਕਰੀਬਨ ਇਸ ਮਹੀਨੇ ਦੇ ਅਖੀਰ ਦੇ ਵਿੱਚ ਖ਼ਤਮ ਜਿਹੜੇ ਉਹ ਹੋਣ ਜਾ ਰਹੇ ਆ। ਸੋ ਕਹਿੰਦੇ ਖਾਸ ਕਰਕੇ ਮਾਈਨੋਰਿਟੀ ਨੇਬਰਹੁੱਡਸ ਦੇ ਵਿੱਚ ਜਾਂ ਜਿਹੜੇ ਜਿਨ੍ਹਾਂ ਦੇ ਕੰਮ ਇਸ ਟਾਈਮ ਟੋਟਲੀ ਠੱਪ ਪਏ ਨੇ, ਬੰਦ ਪਏ ਨੇ, ਜਿਨ੍ਹਾਂ ਦੇ ਕੋਲ ਜਿਹੜੀ ਇਨਕਮ ਦਾ ਕੋਈ ਸਹਾਰਾ ਨਹੀਂ ਆ, ਉਹਨਾਂ ਦੇ ਲਈ ਕਾਫੀ ਜ਼ਿਆਦਾ ਜਿਹੜੀਆਂ ਮੁਸ਼ਕਿਲਾਂ ਜਿਹੜੀਆਂ ਉਹ ਆ ਸਕਦੀਆਂ। ਇੱਕ ਆંકੜੇ ਦੇ ਮੁਤਾਬਕ 110 ਮਿਲੀਅਨ ਅਮਰੀਕਨਸ ਅਮਰੀਕਾ ਦੇ ਵਿੱਚ ਰੈਂਟਲ ਹਾਊਸ ਹੋਲਡਸ ਦੇ ਵਿੱਚ ਜਿਹੜੇ ਉਹ ਰਹਿੰਦੇ ਆ, ਅਤੇ ਕਹਿੰਦੇ ਜਿਨ੍ਹਾਂ ਦੇ ਵਿੱਚੋਂ 20% ਲੋਕ ਸਤੰਬਰ 30 ਤੱਕ ਇਵਿਕਟ ਜਿਹੜੇ ਆ ਉਹ ਹੋ ਸਕਦੇ ਆ। ਇੱਕ ਕੋਵਿਡ-19 ਇਵਿਕਸ਼ਨ ਡਿਫੈਂਸ ਪ੍ਰੋਜੈਕਟ, ਇੱਕ ਕੋਲੋਰਾਡੋ ਬੇਸਡ ਕਮਿਊਨਿਟੀ ਗਰੁੱਪ ਜਿਹੜਾ ਆ, ਉਹਨਾਂ ਨੇ ਇਹ ਇੱਕ ਐਨਾਲਿਸਿਸ ਜਿਹੜਾ ਇਸ ਦੇ ਬਾਰੇ ਕੀਤਾ ਹੈਗਾ ਆ,
ਤੇ ਕਹਿੰਦੇ ਇਸ ਦੇ ਵਿੱਚ ਅਫਰੀਕਨ ਅਮਰੀਕਨ ਤੇ ਹਿਸਪੈਨਿਕ ਰੈਂਟਰ ਕਹਿੰਦੇ ਆ ਉਹ ਸਭ ਤੋਂ ਜ਼ਿਆਦਾ ਹਿੱਟ ਉਹ ਹੋ ਸਕਦੇ ਆ। ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਹੈ, ਪਰ ਦੋਨਾਂ ਪਾਸਿਆਂ ਦੇ ਲਈ ਜਿਹੜੇ ਹਾਲਾਤ ਆ ਉਹ ਮਾੜੇ ਹੋ ਸਕਦੇ ਆ, ਕਿਉਂਕਿ ਜਿਹਨੇ ਮੌਰਗੇਜ ਦੇਣੀ ਆ ਉਹਨੂੰ ਵੀ ਡਾਲਰ ਜਿਹੜੇ ਆ ਉਹ ਚਾਹੀਦੇ ਆ, ਉਹਨੇ ਤਾਂ ਮੌਰਗੇਜ ਦੇਣੀ ਹੋਈ ਆ, ਤੇ ਜਿਹੜੇ ਰੈਂਟਰ ਆ ਉਹਨੂੰ ਵੀ ਇਨਕਮ ਜਿਹੜੀ ਉਹ ਚਾਹੀਦੀ ਆ। ਸੋ ਕਈ ਥਾਵਾਂ ਦੇ ਉੱਤੇ ਜਿੱਦਾਂ ਫਰੈਜ਼ਨੋ ਵਾਲੇ ਪਾਸੇ ਤਾਂ ਉਹਨਾਂ ਨੇ ਥੋੜ੍ਹੀ ਹੈਲਪ ਜਿਹੜੀ ਇਨਕਮ ਬੇਸ ਦੇ ਹਿਸਾਬ ਦੇ ਨਾਲ ਕਰਨ ਦੀ ਜਿਹੜੀ ਆ ਉਹ ਮੁਹੱਈਆ ਕੀਤਾ ਹੈ, ਕੁਛ ਮਿਲੀਅਨ ਡਾਲਰ ਉਸ ਦੇ ਵਿੱਚ ਉਹ ਲਾਉਣ ਜਾ ਰਹੇ ਨੇ, ਪਰ ਹਰ ਸਿਟੀ ਜਾਂ ਹਰ ਸਟੇਟ ਦੇ ਵਿੱਚ ਕੁਛ ਅਜਿਹਾ ਹਰ ਇੱਕ ਦੇ ਲਈ ਜਿਹੜਾ ਪ੍ਰਬੰਧ ਆ ਉਹ ਨਹੀਂ ਹੈਗਾ। ਅਗਲੀ ਖਬਰ ਚੱਲੀਏ, ਜਿਹੜੀ ਉਹ ਹੈਗੀ ਸ਼ਿਕਾਗੋ ਤੋਂ ਆ ਰਹੀ ਆ। ਸ਼ਿਕਾਗੋ ਦੇ ਵਿੱਚ 4th ਜੁਲਾਈ ਵਾਲਾ ਜਿਹੜਾ ਵੀਕਐਂਡ ਆ ਬੜਾ ਹੀ ਘਾਤਕ ਸਾਬਤ ਹੋਇਆ। ਕਹਿੰਦੇ ਵੀ 79 ਲੋਕਾਂ ਨੂੰ ਜਿਹੜਾ ਆ ਸ਼ਾਟ ਕੀਤਾ ਗਿਆ, ਜਿਨ੍ਹਾਂ ਦੇ ਵਿੱਚ 15 ਜਣਿਆਂ ਦੀ ਮੌਤ ਹੋ ਗਈ, ਤੇ ਇੱਕ 14 ਸਾਲਾਂ ਦਾ ਬੱਚਾ ਸੀ ਤੇ ਇੱਕ 7 ਸਾਲਾਂ ਦੀ ਜਿਹੜੀ ਬੱਚੀ ਆ ਉਹਦੀ ਮੌਤ ਹੋਈ ਹੈਗੀ ਆ। ਸ਼ਿਕਾਗੋ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਬਹੁਤ ਜ਼ਿਆਦਾ ਜਿਹੜਾ ਵਧਿਆ ਹੋਇਆ ਪਿਛਲੇ ਕਾਫੀ ਸਾਲਾਂ ਤੋਂ। ਸੋ ਦੇਖੋ ਹੁਣ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ ਇਹਦੇ ਬਾਰੇ ਕੀ ਕਰਦੇ ਆ, ਪਰ ਇਹਦਾ ਮਤਲਬ ਵੀ ਲੋਕਾਂ ਦਾ ਰਹਿਣਾ ਉੱਥੇ ਬੜਾ ਖਤਰਨਾਕ ਬਣਿਆ ਹੋਇਆ ਹੈਗਾ ਜੀ। ਜਿਹੜੇ ਇਸ ਟਾਈਮ ਟੈਕਸਸ ਤੇ ਫਲੋਰੀਡਾ ਦੇ ਕੁਛ ਜਿਹੜੇ ਇਲੈਕਟਿਡ ਅਫੀਸ਼ੀਅਲ ਆ ਉਹ ਸਾਹਮਣੇ ਆ ਕੇ ਕਹਿ ਰਹੇ ਨੇ ਵੀ ਜਿਹੜਾ ਰੀਓਪਨਿੰਗ ਕਰਨੀ ਆ ਉਸ ਨੂੰ ਕਾਹਲੀ ਕਰਨਾ ਹੀ ਜਿਹੜਾ ਕਰੋਨਾ ਵਾਇਰਸ ਇਸ ਟਾਈਮ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ ਆ, ਉਸ ਦੇ ਲਈ ਉਹ ਕਸੂਰਵਾਰ ਕਿਤੇ ਨਾ ਕਿਤੇ ਬਣਿਆ ਹੈਗਾ ਆ। ਸੋ ਬੀਤੇ ਦਿਨਾਂ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਉੱਥੇ ਲਗਾਤਾਰ ਕੇਸਾਂ ਦੇ ਆંકੜੇ ਜਿਹੜੇ ਉਹ ਵੱਧ ਰਹੇ ਨੇ। 4th ਆਫ ਜੁਲਾਈ ਵੀਕਐਂਡ ਦੇ ਉੱਤੇ ਵੀ ਲਗਾਤਾਰ ਉੱਥੇ 27 ਦਿਨ ਦੇ ਵਿੱਚ ਰੋਲਿੰਗ ਐਵਰੇਜ ਜਿਹੜੀ ਆ ਇਹਨੇ ਜਿਹੜੀ ਉਹ ਰਿਕਾਰਡ ਤੋੜ ਜਿਹੜੀ ਉਹ ਵਧੀ ਹੈਗੀ ਆ। ਸੋ ਇਹ ਹਾਲਾਤ ਜਿਹੜੇ ਆ ਉਹ ਚੰਗੇ ਨਹੀਂ ਜਿਹੜੇ ਹੋ ਸਕਦੇ। 2.9 ਮਿਲੀਅਨ ਕਰੋਨਾ ਵਾਇਰਸ ਦੇ ਕੇਸ ਇਸ ਟਾਈਮ ਪੂਰੇ ਅਮਰੀਕਾ ਦੇ ਵਿੱਚ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਠੀਕ ਹੋ ਗਏ ਨੇ, ਕਈਆਂ ਦੀਆਂ ਉਹਨਾਂ ਦੇ ਵਿੱਚੋਂ 1,27,000 ਦੇ ਤਕਰੀਬਨ ਜਿਹੜੀਆਂ ਉਹ ਮੌਤਾਂ ਵੀ ਜਿਹੜੀਆਂ ਉਹ ਹੋਈਆਂ ਨੇ। ਐਤਵਾਰ ਨੂੰ ਵੀ 43,347 ਨਵੇਂ ਕੇਸ ਜਿਹੜੇ ਕੱਲ੍ਹ ਦਾ ਦਿਨ ਗੁਜ਼ਰਿਆ ਆ ਉਦਣ ਜਿਹੜੇ ਰਿਪੋਰਟ ਆ ਉਹ ਕੀਤੇ ਗਏ ਆ। ਐਰੀਜ਼ੋਨਾ ਨਵਾਡਾ ਦੇ ਵਿੱਚ ਨੰਬਰ ਆਫ ਕਰੋਨਾ ਵਾਇਰਸ ਦੇ ਜਿਹੜੇ ਰਿਲੇਟਡ ਕੇਸ ਹੌਸਪੀਟਲਾਈਜੇਸ਼ਨ ਆ ਉਹ ਵੀ ਰਿਕਾਰਡ ਤੋੜ ਆંકੜੇ ਜਿਹੜੇ ਆ ਉਹ ਵਧੇ ਨੇ। 7 ਦਿਨਾਂ ਦੀ ਐਵਰੇਜ, ਪਿਛਲੇ 7 ਦਿਨਾਂ ਦੀ ਐਵਰੇਜ 12 ਸੂਬਿਆਂ ਦੇ ਵਿੱਚ ਉਹ ਵੀ ਜਿਹੜੀ ਉੱਤੇ ਨੂੰ ਗਈ ਹੈ, ਜਿਨ੍ਹਾਂ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲੇ ਆંકੜਿਆਂ ਦੇ ਵਿੱਚ ਸੂਬਿਆਂ 'ਚ ਵੈਸਟ ਵਰਜੀਨੀਆ, ਟੈਨਸੀ ਤੇ ਮੋਂਟੈਨਾ ਜਿਹੜੀ ਉਹ ਇਸ ਟਾਈਮ ਸ਼ਾਮਲ ਹੋ ਰਹੀ ਆ। ਉੱਧਰ ਹਾਊਸ ਤੇ ਸੈਨੇਟ ਜਿਹੜੀ ਆ 2 ਹਫ਼ਤੇ ਦੀ ਰੀਸੈਸ ਦੇ ਉੱਤੇ ਜਿਹੜੀ ਆ ਉਹ ਗਈ ਆ। ਇਹ ਲਗਾਤਾਰ ਵੱਧ ਰਹੇ ਆંકੜਿਆਂ ਨੂੰ ਲੈ ਕੇ ਇਹਨਾਂ ਨੇ ਪਿਛਲੇ ਹਫ਼ਤੇ ਦੇ ਵਿੱਚ ਨਾ ਕੋਈ ਇਹਨਾਂ ਦੇ ਵੱਲੋਂ ਕੋਈ ਬਹੁਤਾ ਬਿਆਨ ਆਇਆ ਤੇ ਨਾ ਹੀ ਕਿਸੇ ਤਰੀਕੇ ਦੀ ਕੋਈ ਇਹਨਾਂ ਦੇ ਚਹਿਲ ਕਦਮੀ ਨਜ਼ਰ ਆਈ ਵੀ ਕੀ ਇਸ ਦੇ ਬਾਬਤ ਜਿਹੜਾ ਉਹ ਕਰਨਾ ਚਾਹੁੰਦੇ ਨੇ। ਲੋਕ ਕਾਫੀ ਜਿਹੜੇ ਹਾਊਸ ਤੇ ਸੈਨੇਟਰਸ ਰਿਪਰੈਜ਼ੈਂਟੇਟਿਵਸ ਆ ਉਹਨਾਂ ਨੂੰ ਸਵਾਲ ਕਰ ਰਹੇ ਆ ਵੀ ਤੁਸੀਂ ਕਿਉਂ ਹੱਥ ਤੇ ਹੱਥ ਧਰੇ ਜਿਹੜੇ ਉਹ ਇਸ ਟਾਈਮ ਬੈਠੇ ਹੋਏ ਹੋ। ਜੀ, ਅਗਲੀ ਖਬਰ ਜਿਹੜੀ ਆ ਹਾਂਗਕਾਂਗ ਤੋਂ ਆ ਰਹੀ ਆ। ਹਾਂਗਕਾਂਗ ਦੇ ਵਿੱਚ ਇੱਕ ਪ੍ਰੋਫੈਸਰ ਜਿਹੜੇ ਜ਼ੂ ਜ਼ੈਂਗਰਮ ਆ ਉਹਨਾਂ ਨੇ ਆਰਟੀਕਲ ਲਿਖਿਆ ਜਿਹੜਾ ਬੀਜਿੰਗ ਤੋਂ ਜਿਹੜੇ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਚਾਈਨਾ ਦੇ ਪ੍ਰੈਜ਼ੀਡੈਂਟ ਦੇ ਸੰਬੰਧ ਦੇ ਵਿੱਚ ਵੀ ਕਿਸ ਤਰ੍ਹਾਂ ਉਹ ਧੱਕਾ ਕਰ ਰਹੇ ਆ ਹਾਂਗਕਾਂਗ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਵੀ। ਸੋ ਕਹਿੰਦੇ ਵੀ ਉਸ ਨੂੰ ਹੁਣ ਅਰੈਸਟ ਕਰ ਲਿਆ ਗਿਆ ਹੈਗਾ। ਜੀ, ਇੱਧਰ ਜਿਹੜਾ ਹਰਜੋਤ ਸਿੰਘ ਜੀ ਮਿਆਮੀ ਡੇਡ ਦੇ ਜਿਹੜੇ ਮੇਅਰ ਕਾਰਲੋਸ ਜਿਮਨੇਜ਼ ਉਹਨਾਂ ਨੇ ਅੱਜ ਇਹ ਦੱਸਿਆ ਵੀ ਕਹਿੰਦੇ ਵੀ ਉਹ ਐਗਜ਼ੀਕਿਊਟਿਵ ਆਰਡਰ ਜਿਹੜੇ ਉਹ ਸਾਈਨ ਕਰਨ ਜਾ ਰਹੇ ਆ ਅਤੇ ਉੱਥੇ ਕਈ ਜਿਹੜੇ ਬਿਜ਼ਨਸ ਆ ਉਹਨਾਂ ਨੂੰ ਮੁੜ ਦੁਬਾਰਾ ਬੰਦ ਕਰਨ ਦੇ ਆਦੇਸ਼ ਇਸ ਦੇ ਵਿੱਚ ਦੇਣਗੇ, ਜਿਸ ਦੇ ਵਿੱਚ ਰੈਸਟੋਰੈਂਟ, ਜਿਮ ਅਤੇ ਨਾਈਟ ਕਲੱਬਸ ਆ ਉਹਨਾਂ ਨੂੰ ਬੰਦ ਕੀਤਾ ਜਿਹੜਾ ਉਹ ਜਾਵੇਗਾ। ਅਤੇ ਹਰਜੋਤ ਸਿੰਘ ਜੀ ਕਹਿੰਦੇ ਵੀ ਆਉਂਦੇ ਬੁੱਧਵਾਰ ਤੋਂ ਇਹ ਕਾਨੂੰਨ ਜਿਹੜਾ ਉੱਥੇ ਐਗਜ਼ੀਕਿਊਟਿਵ ਆਰਡਰ ਆ ਉਹ ਲਾਗੂ ਹੋ ਸਕਦਾ ਆ। ਇਸ ਮੌਕੇ ਸਿਰਫ ਇਸੇ ਹੀ ਕਾਊਂਟੀ ਦੇ ਵਿੱਚ 49,000 ਕਨਫਰਮਡ ਕੇਸ ਅਤੇ 1,000 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ ਹੈਗੀਆਂ ਨੇ। ਜੀ, ਅਤੇ ਆਪਾਂ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਪਹਿਲਾਂ ਇੱਕ ਜਿਹੜੀ ਖਬਰ ਆ ਉਹ ਆਪਾਂ ਸਾਂਝੀ ਕਰਨੀ ਤੁਹਾਡੀ ਸਿਕਸ ਫॉर ਜਸਟਿਸ ਦੇ ਸੰਬੰਧ ਦੇ ਵਿੱਚ। ਉਹਨਾਂ ਦੇ 40 ਦੇ ਕਰੀਬ ਜਿਹੜੇ ਵੈਬਸਾਈਟ ਆ ਉਹ ਹਿੰਦੁਸਤਾਨ ਦੀ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਆ ਪਿਛਲੇ ਵੀਕਐਂਡ ਦੇ ਵਿੱਚ। ਸੋ ਉਹਨਾਂ ਲੋਕਾਂ ਲਈ ਵੀ ਲੈਸਨ ਆ ਜਿਹੜੇ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਹੁਣ ਜ਼ਮਾਨਾ ਜਿਹੜਾ ਆ ਉਹ ਗੱਲ ਵੱਧਦਾ ਆ। ਅਤੇ ਕਹਿੰਦੇ ਪਈ 100 ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ ਪੰਜਾਬ ਦੇ ਵਿੱਚ ਪੁਲਿਸ ਵੱਲੋਂ ਚੱਕੇ ਗਏ ਹੈਗੇ ਆ, ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈਗਾ। ਜਿਹੜੇ ਸਿਕਸ ਫॉर ਜਸਟਿਸ ਦੀ ਜਿਹੜੀ ਕੈਂਪੇਨ ਚੱਲ ਰਹੀ ਆ ਉਹਨਾਂ ਦੇ ਨਾਲ ਸਿੰਪਥੀ ਰੱਖਦੇ ਆ। ਜੀ,
ਜਾਪਾਨ ਦੀ ਟੈਕ ਕੰਪਨੀ ਜਿਹੜੀ ਫੁਜਿਤਸੂ ਆ, ਉਹਨਾਂ ਨੇ ਕਿਹਾ ਵੀ ਅਸੀਂ ਪਰਮਾਨੈਂਟਲੀ 80,000 ਜਿਹੜੀ EMPLOYEE ਆ ਉਹਨਾਂ ਨੂੰ ਰਿਮੋਟ ਵਰਕ ਪਲਾਨ ਜਿਹੜਾ ਉਹ ਦੇਣ ਜਾ ਰਹੇ ਆ। ਸੋ ਵਰਕ ਲਾਈਫ ਸ਼ਿਫਟ ਪਲਾਨ ਦੇ ਨਾਮ ਦੇ ਨਾਲ ਜਿਹੜਾ ਫੁਜਿਤਸੂ ਆ ਉਹਨਾਂ ਨੇ ਜਿਹੜੀ ਇਹ ਅਨਾਊਂਸਮੈਂਟ ਉਹ ਕੀਤੀ ਆ। ਸੋ 80,000 ਹਰਜੋਤ ਸਿੰਘ ਜੀ ਉਹਨਾਂ ਦੇ EMPLOYEE ਹੈਗੇ ਆ ਅਤੇ ਉਹ ਕਹਿੰਦੇ ਰਿਮੋਟ ਬੇਸਿਸ ਹੀ ਜਿਹੜੇ ਆ ਉਹ ਕੰਮ ਕਰਨ ਜਾ ਰਹੇ ਆ। ਅਜੇ ਜੇ ਦੇਖਿਆ ਜਾਵੇ ਤਾਂ ਜਾਪਾਨ ਦੇ ਵਿੱਚ ਕਰੋਨਾ ਵਾਇਰਸ ਜਿਸ ਤਰੀਕੇ ਦੇ ਨਾਲ ਅਮਰੀਕਾ 'ਚ ਆ ਓਨਾ ਜ਼ਿਆਦਾ ਪ੍ਰਭਾਵੀ ਰੂਪ ਦੇ ਵਿੱਚ ਤਾਂ ਨਹੀਂ ਹੈਗਾ, ਪਰ ਫਿਰ ਵੀ ਉਹਨਾਂ ਨੇ ਇਹ ਓਵਰਆਲ ਜਿਹੜੀ ਇੱਕ ਸ਼ਿਫਟ ਦੀ, ਜਿੱਦਾਂ ਤੁਸੀਂ ਸਿਲਿਕਨ ਵੈਲੀ 'ਚ ਦੀ ਗੱਲ ਕੀਤੀ ਸੀ ਵੀ ਇੱਥੇ ਆਉਣ ਵਾਲੀਆਂ ਦਿਨਾਂ ਦੇ ਵਿੱਚ ਇੰਟਰਵਿਊਜ਼ ਵਗੈਰਾ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕਿੱਡਾ ਵੱਡਾ ਅਸਰ ਹੋ ਸਕਦਾ ਆ। ਇਹ ਹੋਰ ਮੁਲਕਾਂ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੈਕਨੋਲੋਜੀ ਵਾਲੀਆਂ 'ਤੇ ਕੈਂਸਲ ਜਿਹੜਾ ਉਹ ਹੋ ਰਿਹਾ ਆ। ਉੱਧਰ ਵਾਸ਼ਿੰਗਟਨ ਨੈਸ਼ਨਲਸ ਜਿਹੜੇ ਆ ਉਹਨਾਂ ਨੇ ਅੱਜ ਸਵੇਰ ਦਾ ਆਪਣਾ ਵਰਕਆਊਟ ਆ ਉਸ ਨੂੰ ਜਿਹੜਾ ਉਹ ਕੈਂਸਲ ਜਿਹੜਾ ਉਹ ਕਰ ਦਿੱਤਾ। ਜਿਹੜੇ ਕੋਵਿਡ-19 ਦੀ ਟੈਸਟਿੰਗ ਕੰਸਰਨਸ ਆ ਉਸ ਨੂੰ ਜਿਹੜਾ ਉਹ ਲੈ ਕੇ ਫਰਾਈਡੇ ਨੂੰ ਜਿਹੜਾ MLB ਦਾ ਮੇਜਰ ਲੀਗ ਬੇਸਬਾਲ ਦਾ ਪ੍ਰੋਟੋਕਾਲ ਹੋਇਆ, ਕਹਿੰਦਾ ਵੀ ਜਿਹੜੇ ਵੀ ਪਲੇਅਰ ਆ ਅਤੇ ਸਟਾਫ ਮੈਂਬਰਸ ਆ ਉਹ ਕੋਵਿਡ-19 ਦੇ ਲਈ ਟੈਸਟ ਹੋਏ ਹੋਣੇ ਚਾਹੀਦੇ ਆ ਬਿਫੋਰ ਦੇ ਸਟਾਰਟ ਪ੍ਰੈਕਟਿਸਿੰਗ। ਸੋ ਆਈ ਥਿੰਕ ਉਹ ਕਰਨ ਦੇ ਵਿੱਚ ਨਾਕਾਮਯਾਬ ਰਹੇ, ਜਿਸ ਕਰਕੇ ਉਹਨਾਂ ਨੂੰ ਕੈਂਸਲ ਕਰਨਾ ਪਿਆ। ਉੱਧਰ ਆਪਣੇ ਬੇ ਏਰੀਏ ਦੇ ਵਿੱਚ ਵੀ ਹਰਜੋਤ ਸਿੰਘ ਜੀ ਅਜਿਹੀ ਚੀਜ਼ ਦੇਖਣ ਨੂੰ ਮਿਲੀ ਆ। ਕਈ ਥਾਵਾਂ ਦੇ ਉੱਤੇ ਜਿਹੜੀ ਟੈਸਟਿੰਗ ਆ ਉਸ ਦਾ ਬੈਕਲੌਗ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਆ। ਕਈ ਲੋਕਾਂ ਨੂੰ ਜਿਹੜਾ ਹਫ਼ਤੇ ਤੱਕ ਜਿਹੜਾ ਉਹ ਇੰਤਜ਼ਾਰ ਕਰਨਾ ਪੈ ਰਿਹਾ ਆ ਆਪਣੇ ਨਤੀਜੇ ਜਿਹੜੇ ਉਹ ਆਉਣ ਦੇ ਲਈ। ਅਤੇ ਉੱਧਰ ਕੈਲੀਫੋਰਨੀਆ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸੈਂਟਾ ਕਲਾਰਾ ਕਾਉਂਟੀ ਨੇ ਆਪਣੇ ਰੀਓਪਨਿੰਗ ਪਲਾਨਸ ਨੂੰ ਐਕਸਪੈਂਡ ਕਰਨ ਦੀ ਗੱਲ ਜਿਹੜੀ ਉਹ ਚਰਚਾ ਕੀਤੀ ਸੀ, ਪਰ ਐਜ਼ ਏ ਸਟੇਟ ਕੈਲੀਫੋਰਨੀਆ ਨੇ ਉਹ ਉਹਨਾਂ ਦੇ ਰੀਓਪਨਿੰਗ ਪਲਾਨਸ ਆ ਉਹਨਾਂ ਨੂੰ ਡਿਨਾਈ ਕਰ ਦਿੱਤਾ ਆ, ਉਹਨਾਂ ਨੂੰ ਰੱਦ ਕਰ ਦਿੱਤਾ, ਜਿਸ ਕਰਕੇ ਬਹੁਤ ਜ਼ਿਆਦਾ ਭੰਬਲ ਭੂਸਾ ਜਿਹੜਾ ਉਹ ਬਣਿਆ ਪਿਆ ਆ। ਮੋਰਗਨ ਹਿੱਲ ਦੇ ਵਿੱਚ ਜਿੱਥੇ 4th of July ਦੇ ਉੱਤੇ ਕਈ ਪ੍ਰੋਗਰਾਮ ਉਹਨਾਂ ਨੇ ਕਈ ਰੈਸਟੋਰੈਂਟਸ ਉਹਨਾਂ ਥਾਵਾਂ ਦੇ ਉੱਤੇ ਲਿਖੇ ਸੀਗੇ, ਪਰ ਉੱਥੇ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਨਹੀਂ, ਇਸ ਚੀਜ਼ ਦੇ ਚੱਲਦਿਆਂ ਸਾਰਾ ਕੁਝ ਕਿਉਂਕਿ ਬੰਦ ਹੋਇਆ ਪਿਆ ਆ, ਸੋ ਕਈ ਕੁਛ ਜਿਹੜੇ ਪ੍ਰੋਗਰਾਮ ਉਹ ਕੈਂਸਲ ਕਰਨੇ ਪਏ। ਸੋ ਰਾਈਟ ਨਾਓ ਕਾਫੀ ਜ਼ਿਆਦਾ ਕਨਫਿਊਜ਼ਨ ਜਿਹੜੀ ਆ ਉਹ ਬਣੀ ਪਈ ਆ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਹੁਣ ਸੂਬੇ ਦੀ ਮੰਨੀ ਜਾਵੇ ਕਿ ਜਿਹੜੀ ਉਹ ਕਾਉਂਟੀ ਦੇ ਅਧਿਕਾਰੀਆਂ ਦੀ ਜਿਹੜੀ ਉਹ ਮੰਨੀ ਜਾਵੇ। ਸੋ ਬਿਲਕੁਲ ਹੁਣ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਆਪਾਂ ਬਹੁਤ ਹੀ ਇੰਪੋਰਟੈਂਟ ਜਿਹੜਾ ਟੌਪਿਕ ਡਿਸਕਸ ਕਰਨਾ ਹੈ, ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872।
ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444। ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਜਿਹੜੀ ਹਾਰਵਰਡ ਦੇ ਕਹਿੰਦੇ ਵੀ ਰੀਓਪਨਿੰਗ ਦੀਆਂ ਚਰਚਾਵਾਂ ਜਿਹੜੀਆਂ ਉਹ ਇਸ ਟਾਈਮ ਤੇਜ਼ ਹੋ ਰਹੀਆਂ ਆ, ਤੇ ਉਹਨਾਂ ਨੇ ਦੱਸਿਆ ਆ ਵੀ ਜਿਹੜੀ ਹਾਰਵਰਡ ਯੂਨੀਵਰਸਿਟੀ ਆ ਉਹ ਅੱਧੇ ਤੋਂ ਘੱਟ ਜਿਹੜੇ ਅੰਡਰਗ੍ਰੈਡਸ ਹੋਣਗੇ ਉਹ ਕੈਂਪਸ ਦੇ ਉੱਤੇ ਆਉਣਗੇ, ਤੇ ਕਹਿੰਦੇ ਵੀ ਤਕਰੀਬਨ ਸਾਰੇ ਕੋਰਸਿਸ ਆ ਉਹ ਰਿਮੋਟਲੀ ਜਿਹੜੇ ਆ ਉਹਨਾਂ ਨੂੰ ਕੀਤਾ ਜਾਊਗਾ। ਸੋ ਕਹਿੰਦੇ ਵੀ 40% ਜਿਹੜੇ ਅੰਡਰਗ੍ਰੈਡਸ ਹੀ ਜਿਹੜੇ ਆ ਆਈਵੀ ਲੀਗ ਇਸ ਕੈਂਪਸ ਦੇ ਵਿੱਚ ਜਿਹੜੇ ਉਹ ਰਹਿ ਸਕਣਗੇ, ਜਿਹੜੇ ਕੈਂਬਰਿਜ ਮੈਸੇਚਿਊਸਟ ਦੇ ਵਿੱਚ ਇਹਨਾਂ ਦਾ ਉੱਥੇ ਜਿਹੜਾ ਉਹਨਾਂ ਦਾ ਕੈਂਪਸ ਜਿਹੜਾ ਉਹ ਹੈਗਾ ਆ। ਸੋ ਜਿਸ ਦੇ ਵਿੱਚ ਕਹਿੰਦੇ ਵੀ ਬਹੁਤਾਤ ਦੇ ਵਿੱਚ ਫਸਟ ਈਅਰ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਪ੍ਰਾਇਓਰਟੀ ਜਿਹੜੀ ਉੱਥੇ ਦਿੱਤੀ ਜਾਵੇਗੀ ਜੀ। ਅਗਲੀ ਖਬਰ ਵੱਲ ਚਲੀਏ। ਕੱਲ 4 ਜੁਲਾਈ ਵਾਲੇ ਦਿਨ ਬੇਰੀਏ ਦੇ ਵਿੱਚ ਜਿਹੜੇ ਆ ਗੁਰਦੁਆਰਾ ਸਾਹਿਬ ਫਰੀਮੌਂਟ ਤੇ ਸਿਕਸ ਫॉर ਹਿਊਮੈਨਿਟੀ ਤੇ ਸਿਟੀ ਆਫ ਫਰੀਮੌਂਟ ਵੱਲੋਂ 500 ਤੋਂ ਵੱਧ ਲੋਕਾਂ ਨੂੰ ਜਿਹੜਾ ਆ ਫੂਡ ਆ ਉਹ ਦਿੱਤਾ ਗਿਆ। ਫੂਡ ਦੇ ਕਾਫੀ ਵੱਡੇ ਵੱਡੇ ਪੈਕੇਜ ਸੀ, ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਜਿਹੜਾ ਸਮਾਨ ਸੀਗਾ, ਸੈਨੀਟਾਈਜੇਸ਼ਨ ਦਾ ਸਮਾਨ ਵੀ ਸੀਗਾ। ਉੱਥੇ ਜਿਹੜੇ ਫਰੀਮੌਂਟ ਦੇ ਮੇਅਰ ਸੀ ਉਹ ਵੀ ਉੱਥੇ ਹਾਜ਼ਰ ਸੀ, ਹੋਰ ਵੀ ਪੋਲੀਟੀਸ਼ੀਅਨ ਕਾਫੀ ਸੀ, ਮੀਡੀਆ ਨੇ ਵੀ ਬਹੁਤ ਜ਼ਿਆਦਾ ਕਵਰੇਜ ਕੀਤੀ ਆ। ਸੋ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਸੀ, ਕਿਉਂਕਿ 4 ਜੁਲਾਈ ਨੂੰ ਜਿੰਨੀਆਂ ਵੀ ਪਰੇਡਸ ਹੁੰਦੀਆਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ।
ਜਿਹੜਾ ਫਰੀਮੌਂਟ ਆ ਸਿਟੀ, ਉੱਥੇ 4 ਜੁਲਾਈ ਦੀ ਜਿਹੜੀ ਪਰੇਡ ਹੁੰਦੀ ਆ, ਉੱਥੇ ਪਿਛਲੇ 20 ਸਾਲਾਂ ਦੇ ਲਗਭਗ ਜਿਹੜੇ ਸਿੱਖ ਹੈਗੇ ਆ ਉਹ ਪਾਣੀ ਦੀਆਂ 10,000 ਤੋਂ ਵੱਧ ਬੋਤਲਾਂ ਜਿਹੜੀਆਂ ਫ੍ਰੀ ਜਿਹੜੀਆਂ ਵੰਡਦੇ ਹੁੰਦੇ ਆ ਉਸ ਪਰੇਡ ਦੇ ਉੱਤੇ। ਤੇ ਪਰ ਇਸ ਵਾਰੀ ਪਰੇਡ ਕੈਂਸਲ ਸੀ, ਸੋ ਉਸ ਨੂੰ ਦੇਖਦੇ ਹੋਏ ਸਿੱਖਸ ਫॉर ਹਿਊਮੈਨਿਟੀ, ਗੁਰਦੁਆਰਾ ਸਾਹਿਬ ਫਰੀਮੌਂਟ, ਸਿਟੀ ਆਫ ਫਰੀਮੌਂਟ, ਕੈਲੀਫੋਰਨੀਆ ਫਰੀਮੌਂਟ ਫੈਮਿਲੀ ਰਿਸੋਰਸ ਸੈਂਟਰ ਤੇ ਜਿਹੜੇ ਪੁਲਿਸ ਦੇ ਚੀਫ ਸੀ, ਇਸੇ ਤਰ੍ਹਾਂ ਮੇਅਰ ਸੀ ਰਾਜ ਸਲਵਾਨ, ਉੱਥੇ ਵਾਈਸ ਮੇਅਰ ਹੈਗੇ, ਰਲ ਕੇ ਉਹਨਾਂ ਨੇ ਜਿਹੜਾ ਆ ਇਹ ਫੂਡ ਡਰਾਈਵ ਕੀਤੀ ਤੇ ਉਹਦੀ ਜਿਹੜੀ ਕਾਫੀ ਐਪਰੀਸ਼ੀਏਸ਼ਨ ਹੋ ਰਹੀ ਹੈਗੀ। ਜੀ ਬਿਲਕੁਲ ਜੀ, ਲੋੜਵੰਦ ਪਰਿਵਾਰਾਂ ਦੇ ਲਈ ਉਹਨਾਂ ਨੇ ਇਹ ਸਾਰਾ ਕੁਛ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਸੀਗਾ। ਉੱਧਰ ਜਿਹੜੀ ਅੱਜ ਸਟਾਕ ਮਾਰਕੀਟ ਕਿਉਂਕਿ 3 ਦਿਨਾਂ ਬਾਅਦ ਮੁੜ ਦੁਬਾਰਾ ਖੁੱਲ੍ਹੀ ਆ, ਇਸ ਦੇ ਵਿੱਚ ਕਾਫੀ ਉਛਾਲ ਜਿਹੜੀਆਂ ਛਾਲਾਂ ਆ ਉਹ ਦੇਖੀਆਂ ਜਾ ਰਹੀਆਂ ਆ। ਇਸ ਮੌਕੇ ਤਕਰੀਬਨ ਜਦੋਂ ਆਪਾਂ ਗੱਲ ਕਰ ਰਹੇ ਹਾਂ ਡਾਓ ਜੋਨਸ ਦੇ ਵਿੱਚ ਤਕਰੀਬਨ 350 ਪੁਆਇੰਟ ਮਾਰਕੀਟ ਦੇ ਵਿੱਚ ਜਿਹੜੀ ਉਛਾਲ ਆ ਉਹ ਦੇਖਿਆ ਗਿਆ ਆ। ਤੇ ਨੈਸਡੈਕ ਦੀ ਗੱਲ ਕਰਦੇ ਜਾਈ ਤਾਂ ਉੱਥੇ 250 ਪੁਆਇੰਟ ਜਿਹੜਾ ਮਾਰਕੀਟ ਉੱਤੇ ਚੱਲ ਰਹੀ ਆ। S&P ਦੇ ਵਿੱਚ ਵੀ ਤਕਰੀਬਨ 40 ਪੁਆਇੰਟ ਦਾ ਇਜ਼ਾਫਾ ਜਿਹੜਾ ਉਹ ਦੇਖਿਆ ਗਿਆ ਆ। ਪਿਛਲੇ ਕੁਝ ਹੀ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਸਭ ਤੋਂ ਹੌਟ ਜਿਹੜਾ ਸ਼ੇਅਰ ਰਿਹਾ ਆ ਉਹ ਟੈਸਲਾ ਦਾ ਰਿਹਾ ਆ। ਪੈਂਡੈਮਿਕ ਦੇ ਦੌਰਾਨ ਇਸ ਸ਼ੇਅਰ ਦੀ ਕੀਮਤ $330 ਦੇ ਇਰਦ ਗਿਰਦ ਇੱਕ ਟਾਈਮ ਦੇ ਉੱਤੇ ਲੁੜਕ ਕੇ ਜਿਹੜੀ ਉਹ ਪਹੁੰਚ ਗਈ ਸੀਗੀ, ਪਰ ਇਸ ਟਾਈਮ ਟੈਸਲਾ ਦਾ ਸ਼ੇਅਰ $1,300 ਤੋਂ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਆ। ਨਾਮੀ ਗ੍ਰਾਮੀ ਪੁਰਾਣੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਵੀ ਇਸ ਨੇ ਜਿਹੜਾ ਕਿਤੇ ਨਾ ਕਿਤੇ ਪਿੱਛੇ ਛੱਡਿਆ ਆ। ਉੱਧਰ ਜਿਹੜੇ ਟੈਸਲਾ ਇਹਨਾਂ ਨੂੰ ਫਿਕਰ ਇਹ ਵੀ ਲੱਗਾ ਵੀ ਕਿਤੇ ਸ਼ਾਰਟ ਸੈੱਲ ਜਿਹੜੀ ਆ ਉਹ ਨਾ ਹੋ ਜਾਵੇ, ਵੀ ਹੁਣ ਕੀਮਤਾਂ ਵਧੀਆਂ ਤੇ ਲੋਕਾਂ ਨੇ ਮੁਨਾਫਾ ਲੈਣ ਦੇ ਚੱਕਰ 'ਚ ਜਿਹੜੇ ਆ ਉਹ ਕਿਤੇ ਉਹ ਜਿਹੜਾ ਉਹ ਵੇਚ ਜਿਹੜਾ ਉਹ ਨਾ ਦੇਣ। ਸੋ ਦੇਖਦੇ ਹਾਂ ਕੀ ਬਣਦਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਕਾਫੀ ਮਸ਼ਹੂਰ ਰੈਪਰ ਕਾਨੇ ਵੈਸਟ ਜਿਹੜਾ ਆ ਉਹਨੇ ਕਿਹਾ ਵੀ ਮੈਂ 2020 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਖੜਨਾ ਆ। ਉਹ ਇੱਦਾਂ ਲੱਗਦਾ ਵੀ ਜਿੰਨਾ ਅਚਨਚੇਤੇ ਉਸ ਨੂੰ ਕਿਤੇ ਚੇਤਾ ਆ ਗਿਆ ਤੇ ਉਹ ਕਹਿੰਦਾ ਵੀ ਮੈਂ ਜਿਹੜਾ ਆ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਖੜਨ ਜਾ ਰਿਹਾ ਆ। ਇਲਨ ਮਸਕ ਜਿਹੜਾ ਟੈਸਲਾ ਦਾ ਹੀ CEO ਹੈਗਾ ਆ, ਉਸ ਨੇ ਕਿਹਾ ਵੀ ਮੈਂ ਪੂਰਾ ਜਿਹੜਾ ਇਸ ਦਾ ਸਮਰਥਨ ਜਿਹੜਾ ਆ ਉਹ ਕਰੂੰਗਾ। ਜਿਹੜੇ ਕਈ ਪੋਲੀਟੀਕਲ ਮਾਹਰ ਜਾਂ ਜਿਹੜੇ ਆਨਲਾਈਨ ਆਪੋ ਆਪਣੇ ਵਿਚਾਰ ਦੇਣ ਵਾਲੇ ਆ ਉਹ ਕਹਿ ਰਹੇ ਆ ਵੀ ਕਿਤੇ ਨਾ ਕਿਤੇ ਕਿਉਂਕਿ ਐਜ਼ ਏ ਇੰਡੀਪੈਂਡੈਂਟ ਜਿਹੜਾ ਉਹ ਖੜਨ ਜਾ ਰਿਹਾ ਹੈਗਾ ਆ ਜਿਹੜਾ ਕਾਨੇ ਵੈਸਟ, ਤੇ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜੇ ਯੰਗ ਵੋਟਰਸ ਆ ਉਹਨਾਂ ਦੀ ਵੋਟ ਇਸ ਪਾਸੇ ਵੱਲ ਨੂੰ ਉਹ ਲੈ ਜਾਵੇ ਤਾਂ ਜੋ ਇਨ ਦੀ ਐਂਡ ਜਿਹੜਾ ਕਿਸੇ ਹੋਰ ਨੂੰ ਜਿਹੜਾ ਉਹ ਫਾਇਦਾ ਹੋਵੇ। ਉਹ ਇਸ ਕਰਕੇ ਜਿਹੜਾ ਉਹ ਖੜਿਆ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਆ ਰਿਹਾ ਆ। ਪਰ ਦੇਖਦੇ ਹਾਂ ਵੀ ਕਈ ਸੂਬਿਆਂ ਦੇ ਵਿੱਚ ਤਾਂ ਸ਼ਾਇਦ ਇਸ ਦਾ ਨਾਮ ਜਿਹੜਾ ਇਲੈਕਟਰਲ ਜਿਹੜਾ ਵੋਟ ਦੇ ਉੱਤੇ ਜਿਹੜੀ ਛਾਪਣੀ ਹੈਗੀ ਆ ਉਸ ਦੇ ਉੱਤੇ ਜਿਹੜਾ ਉਹ ਆਵੇ ਨਾ, ਕਿਉਂਕਿ ਕਈ ਥਾਵਾਂ ਦੇ ਉੱਤੇ ਡੈਡਲਾਈਨਸ ਜਿਹੜੀਆਂ ਲੰਘ ਗਈਆਂ, ਪਰ ਕਾਫੀ ਸੂਬਿਆਂ ਦੇ ਵਿੱਚ ਅਜੇ ਵੀ ਇਸ ਦਾ ਨਾਮ ਜਿਹੜਾ ਉਹ ਉਹਦੇ ਵਿੱਚ ਛਪ ਸਕਦਾ ਹੈ। ਜੀ ਅਗਲੀ ਖਬਰ ਇਕਨੋਮੀ ਦੇ ਨਾਲ ਰਿਲੇਟਡ ਹੈਗੀ ਆ। 8600 ਤੋਂ 8700 ਤੋਂ ਵੱਧ ਜਿਹੜੇ ਸਟੋਰ ਆ USA ਦੇ ਵਿੱਚ ਰੀਟੇਲ ਸਟੋਰ ਉਹ ਬੰਦ ਹੋ ਚੁੱਕੇ ਆ। ਕਹਿੰਦੇ ਵੀ ਇਹ ਤਾਂ ਸ਼ੁਰੂਆਤ ਹੀ ਆ, ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੀਟੇਲ ਬਿਜ਼ਨੈਸਿਸ ਆ ਜਾਂ ਛੋਟੇ ਛੋਟੇ ਬਿਜ਼ਨੈਸਿਸ ਆ ਉਹ ਪਰਮਾਨੈਂਟਲੀ ਜਿਹੜੇ ਆ ਬੰਦ ਹੋਣ ਜਾ ਰਹੇ ਹੈਗੇ ਆ। ਉਹਦਾ ਰੀਜ਼ਨ ਇਹ ਆ ਵੀ ਸੇਲਸ ਬੜੀਆਂ ਘਟ ਗਈਆਂ ਕਰੋਨਾ ਵਾਇਰਸ ਨੂੰ ਲੈ ਕੇ। EMPLOYEE ਜਿਹੜੇ ਲੱਭਣੇ ਉਹ ਵੀ ਬਹੁਤ ਜਿਹੜੇ ਹਾਰਡ ਹੋਏ ਹੈਗੇ ਆ। ਜੀ 4th of July ਦੇ ਉੱਤੇ ਬਹੁਤ ਪਟਾਕੇ ਜਿਹੜੇ ਆ ਉਹ ਚੱਲਣ ਨੂੰ ਮਿਲੇ, ਕਿਉਂਕਿ ਬਹੁਤ ਸਾਰੇ ਜਿਹੜੇ ਸ਼ਹਿਰਾਂ ਨੇ ਜਿਹੜੇ ਓਫੀਸ਼ੀਅਲ ਪਟਾਕੇ ਚਲਾਉਣ ਵਾਲਾ ਪ੍ਰਦਰਸ਼ਨੀ ਹੁੰਦੀ ਆ ਉਸ ਨੂੰ ਬੰਦ ਕੀਤਾ ਸੀ, ਖਾਸ ਕਰਕੇ ਬੇ ਏਰੀਏ ਦੇ ਵਿੱਚ ਕਈ ਥਾਵਾਂ ਦੇ ਉੱਤੇ ਉਹ ਵੀ ਹੋਏ। ਤੇ ਜਿੱਥੇ ਇਨਫੈਕਟ ਗੈਰ ਕਾਨੂੰਨੀ ਵੀ ਸੀਗੇ ਪਟਾਕੇ ਚਲਾਉਣੇ, ਉੱਥੇ ਵੀ ਲੋਕਾਂ ਨੇ ਜਿਹੜੇ ਆ ਉਹ ਪਟਾਕੇ ਜਿਹੜੇ ਆ ਉਹ ਚਲਾਏ ਹੈਗੇ ਆ। ਇੱਧਰ ਆਪਣੇ ਸੈਨੋਜ਼ੇ ਦੇ ਲਾਗੇ ਹੀ ਗਿਲਰॉय, ਜਿਸ ਨੂੰ ਜਿਹੜਾ ਕੈਪੀਟਲ ਆਫ ਗਾਰਲਿਕ ਵੀ ਜਿਹੜਾ ਉਹ ਆਖਿਆ ਜਾਂਦਾ ਆ, ਇਸ ਮੌਕੇ ਉੱਥੇ ਕਾਫੀ ਜ਼ਿਆਦਾ ਅੱਗ ਜਿਹੜੀ ਉਹ ਲੱਗੀ ਹੋਈ ਆ ਤੇ 2000 ਏਕੜ ਦੇ ਵਿੱਚ ਅੱਗ ਜਿਹੜੀ ਆ ਉੱਧਰ ਫੈਲੀ ਹੋਈ ਦੱਸੀ ਜਾ ਰਹੀ ਆ, ਜਿਹਨੂੰ ਫਾਇਰ ਫਾਈਟਰਸ ਜਿਹੜੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਇਸ ਮੌਕੇ ਜਿਹੜੀਆਂ 2 ਬਿਲਡਿੰਗਸ ਆ ਉਹ ਖਤਰੇ ਵਿੱਚ ਆ ਤੇ ਇੱਕ ਕਹਿੰਦੇ ਆ ਉਹ ਸ਼ਾਇਦ ਪੂਰੀ ਤਰ੍ਹਾਂ ਡਿਸਟਰੋਏ ਵੀ ਹੋ ਗਈ ਆ। ਉੱਧਰ ਜਿੱਥੇ 580 205 ਦਾ ਮੇਲ ਹੁੰਦਾ ਆ, ਉੱਥੇ ਜਿਹੜੀਆਂ ਉਹ ਪਹਾੜੀਆਂ ਜਿਹੜੀਆਂ ਹੈਗੀਆਂ ਆ ਉੱਥੇ ਵੀ ਜਿਹੜੇ ਬੀਤੇ ਵੀਕਐਂਡ ਦੇ ਉੱਤੇ ਜਿਹੜੀ ਉਹ ਅੱਗ ਲੱਗੀ ਸੀ ਤੇ ਉਸ ਨੂੰ ਉੱਦਾਂ ਜਿਹੜਾ ਉੱਥੇ ਕਾਬੂ ਜਿਹੜਾ ਉਹ ਪਾ ਲਿਆ ਗਿਆ ਸੀਗਾ। ਬਹੁਤ ਥਾਵਾਂ ਤੋਂ ਇੱਦਾਂ ਜਿਹੜੀਆਂ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਸਾਹਮਣੇ ਆਈਆਂ ਸੀ। 4th of July ਜਿਹੜੀ ਨਾਈਟ ਦੇ ਵਿੱਚ ਫਾਇਰ ਫਾਈਟਰ ਕਾਫੀ ਇਸ ਚੀਜ਼ ਨੂੰ ਲੈ ਕੇ ਬਿਜ਼ੀ ਜਿਹੜੇ ਆ ਉਹ ਰਹੇ। ਜੀ ਜਾਂਦੇ ਜਾਂਦੇ ਇੱਕ ਖਬਰ ਹੋਰ ਸਾਂਝੀ ਕਰਦੇ ਜਾਈਏ। US CIS ਦੇ ਮੁਤਾਬਕ ਇਹ ਜਿਹੜੀ ਏਜੰਸੀ ਹੈਗੀ ਆ ਤੁਹਾਡੇ ਗ੍ਰੀਨ ਕਾਰਡ ਐਪਲੀਕੇਸ਼ਨਾਂ, ਵਰਕ ਪਰਮਿਟ, ਅਸਾਈਲਮ ਰਿਕੁਐਸਟ, ਨੈਚੁਰਲਾਈਜੇਸ਼ਨ ਸੈਰੇਮਨੀਜ਼ ਜਿਹੜੀਆਂ ਹੁੰਦੀਆਂ ਜਿਹੜੇ ਸਿਟੀਜ਼ਨ ਬਣਨਾ ਆ ਤੇ ਹੋਰ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਹੈਂਡਲ ਕਰਦੀ ਆ।
ਤੇ ਇਹ ਕੈਸ਼ ਜਿਹੜਾ ਉਹਨਾਂ ਦੇ ਕੋਲ ਖਤਮ ਹੋ ਗਿਆ ਤੇ ਕਹਿੰਦੇ ਪਈ 13,400 ਦੇ ਕਰੀਬ ਜਿਹੜੇ ਇਮੀਗ੍ਰੇਸ਼ਨ ਵਰਕਰਸ ਆ ਉਹਨਾਂ ਦੀ ਫਰਲੋ ਹੋ ਸਕਦੀ, ਉਹਨਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਆ, ਕਿਉਂਕਿ USCIS ਨੂੰ $1.2 ਬਿਲੀਅਨ ਦੀ ਜਿਹੜੀ ਉਹਨਾਂ ਨੇ ਰਿਕੁਐਸਟ ਕੀਤੀ ਹੈਗੀ ਆ ਕਾਂਗਰਸ ਤੋਂ, ਪ੍ਰੈਜ਼ੀਡੈਂਟ ਤੋਂ, ਤਾਂ ਕਿ ਜਿਹੜੀ ਆ ਉਹ ਆਪਣੇ ਆਫਿਸਿਸ ਚੱਲਦੇ ਰੱਖਣ। ਕਹਿੰਦੇ ਵੀ ਜੇ ਉਹਨਾਂ ਨੂੰ ਨਾ ਇਹ ਪੈਸੇ ਮਿਲੇ ਤੇ 70% ਜਿਹੜੀ ਟੋਟਲ ਵਰਕ ਫੋਰਸ ਆ USCIS ਦੀ, ਉਹਨਾਂ ਕੋਲ 30 ਦਿਨਾਂ 'ਚ ਜਿਹੜੇ ਉਹਨਾਂ ਦੀ ਜੋ ਵੀ ਫੰਡਿੰਗ ਆ ਉਹ ਖਤਮ ਹੋ ਜਾਣੀ ਆ ਤੇ ਉਹ 13,400 ਜਿਹੜੇ ਉਹਨਾਂ ਦੇ EMPLOYE ਆ ਉਹਨਾਂ ਨੂੰ ਜਿਹੜਾ ਲੇ ਆਫ ਕਰਨ ਜਾ ਰਹੇ ਆ, ਉਹ ਫਰਲੋ ਕਰਨ ਜੀ। ਤੇ ਉਹਦੇ ਨਾਲ ਕੀ ਹੋਊਗਾ, ਕਹਿੰਦੇ ਵੀ ਇਮੀਗ੍ਰੇਸ਼ਨ ਸਿਸਟਮ ਜਿਹੜਾ ਆ ਉਹਦੇ ਤੇ ਬਹੁਤ ਬੁਰਾ ਅਸਰ ਪਊਗਾ ਜੀ। ਉੱਦਾਂ ਕਹਿੰਦੇ ਆ ਇਹ ਵੀ ਇੱਕ ਪਾਸਿਓਂ ਦੇਖਿਆ ਜਾ ਰਿਹਾ ਵੀ ਜਿਨ੍ਹਾਂ ਲੋਕਾਂ ਨੂੰ ਹੋਰ ਡਾਕੂਮੈਂਟੇਸ਼ਨ ਜਾਂ ਇਹਨਾਂ ਚੀਜ਼ਾਂ ਦੀ ਸਮੇਂ ਦੀ ਜ਼ਰੂਰਤ ਸੀਗੀ, ਉਹਨਾਂ ਨੂੰ ਫਾਇਦਾ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੋ ਸਕਦਾ ਆ। ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਇਕੱਤਰ ਕਰਨ ਦੇ ਲਈ ਸਮਾਂ ਜਿਹੜਾ ਉਹ ਵੱਧ ਹੋ ਸਕਦਾ, ਕਿਉਂਕਿ ਪ੍ਰੋਸੈਸਿੰਗ ਜਿਹੜੀ ਸਲੋ ਹੋਊਗੀ ਆਟੋਮੈਟਿਕਲੀ ਉਹਨਾਂ ਸਾਰਿਆਂ ਨੂੰ ਉਨਾ ਹੀ ਸਮਾਂ ਜਿਹੜਾ ਫਿਰ ਐਕਸਟਰਾ ਜਿਹੜਾ ਮਿਲ ਸਕਦਾ। ਪਰ ਓਵਰਆਲ ਜਿਹੜਾ ਕਾਫੀ ਜ਼ਿਆਦਾ ਇਸ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਉਹ ਸਲੋ ਡਾਊਨ ਆ ਉਹ ਹੋ ਜਾਵੇਗੀ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO